ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ। ਰਮਨ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਵੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲਸ ਵਾਲੇ ਯੂਨੀਵਰਸਿਟੀ ਤੋਂ, D&V ਟਰੱਕ ਟ੍ਰੇਲਰ ਰਿਪੇਅਰ ਵਾਲੇ, ਜਿਨ੍ਹਾਂ ਤੋਂ ਤੁਸੀਂ ਇਹਨਾਂ ਦੀਆਂ ਦੋ ਲੋਕੇਸ਼ਨਾਂ ਨੇ ਐਂਟੀਲੀਓਪ ਤੇ ਟਲੇਰੀ ਦੇ ਵਿੱਚ, ਤੁਸੀਂ ਇਹਨਾਂ ਤੋਂ ਟਰੱਕ ਰਿਪੇਅਰ ਕਰਵਾ ਸਕਦੇ ਹੋ। ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਇਹ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਅਪਡੇਟ ਟਰੱਕਿੰਗ ਨੂੰ ਸਪਾਂਸਰ ਕਰਦੇ ਨੇ। ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ। ਤੁਹਾਨੂੰ ਟਰੱਕਿੰਗ ਦੇ ਬਾਰੇ ਕੋਈ ਵੀ ਪਾਰਟਸ ਚਾਹੀਦਾ, ਟ੍ਰੇਲਰ ਦਾ ਕੋਈ ਪਾਰਟਸ ਚਾਹੀਦਾ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 668-209-668-7183 ਇਹਨਾਂ ਦਾ ਨੰਬਰ ਹੈ। ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ ਜੀ। ਜੀ ਰਮਨ ਜੀ, ਜੀ ਆਇਆਂ ਨੂੰ। ਰਮਨ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਸਭ ਤੋਂ ਪਹਿਲਾਂ ਤਾਂ ਅੱਜ ਚੇਤ ਦੀ ਸੰਗਰਾਂਦ ਹੈਗੀ ਆ ਤੇ ਨਵਾਂ ਸਾਲ ਆ। ਸਾਰਿਆਂ ਨੂੰ ਨਵੇਂ ਸਾਲ ਦੀਆਂ ਤੇ ਚੇਤ ਦੇ ਸੰਗਰਾਂਦ ਦੀਆਂ ਬਹੁਤ ਬਹੁਤ ਵਧਾਈਆਂ। ਜਿਹੜਾ ਕੋਈ ਵੀ ਆਪਣਾ ਸਰੋਤਾ ਹੈਗਾ, ਲਾਗੇ ਛਾਗੇ ਕਿਸੇ ਗੁਰੂ ਘਰ ਦੇ ਆ, ਜ਼ਰੂਰ ਗੁਰੂ ਘਰ ਦੇ ਦਰਸ਼ਨ ਕਰਕੇ ਆਇਓ। ਨਵਾਂ ਸਾਲ ਆ। ਬਹੁਤ ਵਾਰ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਭੁਲੇਖਾ ਰਹਿੰਦਾ ਜੀ ਵਿਸਾਖੀ ਨੂੰ ਹੀ ਨਵਾਂ ਸਾਲ ਹੁੰਦਾ, ਪਰ ਨਹੀਂ, ਅੱਜ ਨਵਾਂ ਸਾਲ ਆ ਸਿੱਖਾਂ ਦਾ। ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੇ ਚੇਤ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੇ ਹੁਣ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਆ ਗੱਲਾਂ ਬਾਤਾਂ, ਤੁਹਾਡੇ ਨਾਲ ਖਬਰਾਂ ਆ, ਉਹ ਸਾਂਝੀਆਂ ਕਰਨੀਆਂ ਆ। ਸੋ ਰਮਨ ਜੀ, ਅੱਜ ਤੁਸੀਂ ਸੈਂਡੀਗੋ ਗਏ ਹੋਏ ਆ ਤੇ FMCSA ਤੇ ਕੀ ਉੱਥੇ ਚੱਲ ਰਿਹਾ ਹੈਗਾ? ਬਿਲਕੁਲ ਜੋਗਾ ਜੀ, ਮੈਂ ਸੈਂਡੀਗੋ ਦੇ ਵਿੱਚ ਕਾਊਲ ਦੇ ਇੱਥੇ ਸੇਫਟੀ ਸਮਿਟ ਚੱਲ ਰਿਹਾ ਹੈਗਾ ਔਨ ਸਬਸਟੈਂਸ ਅਬਿਊਜ਼ ਦੇ ਉੱਤੇ, ਜਿਹੜੀ ਕਿ ਡਰੱਗ ਅਬਿਊਜ਼ ਦੇ ਉੱਤੇ, ਤੇ ਜਿਹਦੇ ਵਿੱਚ ਕਿ FMCSA ਤੇ ਆਪਣਾ UC ਸੈਂਡੀਗੋ ਤੇ ਕਾਫੀ ਐਸੋਸੀਏਸ਼ਨਾਂ ਜਿਹੜੀਆਂ ਹਿੱਸਾ ਲੈ ਰਹੀਆਂ ਤੇ ਟਰੱਕਿੰਗ ਕੰਪਨੀਜ਼ ਇੱਥੇ ਆਈਆਂ ਹੋਈਆਂ। ਤੇ ਜਿਹੜਾ ਇਹਦੇ ਵਿੱਚ ਮਤਲਬ ਕਿ ਕਾਫੀ ਹੱਦ ਤੱਕ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਇੱਥੇ ਦੇਖ ਰਹੇ ਕਿ ਆਪਣੀ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਕੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਕਿੱਥੇ ਕਿੱਥੇ ਚੇਂਜਸ ਕਰ ਸਕਦੇ ਹਾਂ, ਜਾਂ ਕਿੱਦਾਂ ਜਿਹੜੀਆਂ ਕਿ ਚੀਜ਼ਾਂ ਤੁਸੀਂ ਦੇਖ ਸਕਦੇ ਕਿ ਤੁਹਾਡੇ ਕੰਪਨੀ ਦੇ ਵਿੱਚ ਕੀ ਹੋ ਰਿਹਾ ਹੈਗਾ। ਸੋ ਕਾਈਂਡ ਆਫ ਲਾਈਕ ਕਾਫੀ ਵਧੀਆ ਟ੍ਰੇਨਿੰਗ ਹੈਗੀ ਆ ਤੇ ਅਸੀਂ ਕਾਫੀ ਆਪਣੀਆਂ ਕੰਪਨੀਆਂ ਨੂੰ ਅਗਾਹ ਵੀ ਕੀਤਾ ਸੀ ਅਟੈਂਡ ਕਰਨ ਨੂੰ, ਪਰ ਡੈਫੀਨੇਟਲੀ ਬਹੁਤ ਘੱਟ ਆਪਣੀਆਂ ਕੰਪਨੀ, ਮੇਰੇ ਖਿਆਲ ਇੱਕ ਕੰਪਨੀ ਜਾਂ ਦੋ ਜਣੇ ਹੀ ਹੈਗੇ ਆਪਣੇ ਆਏ ਹੈਗੇ। ਅਦਰ ਦੈਨ ਦੈਟ ਆਪਣੇ ਨਹੀਂ ਕਮਿਊਨਿਟੀ ਦੇ ਵਿੱਚੋਂ ਕੋਈ ਵੀ ਆਇਆ ਹੈਗਾ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਫਿਰ ਇੱਕ ਪਾਸੇ ਤਾਂ ਆਪਾਂ ਗੱਲ ਕਰਦੇ ਰਹਿੰਦੇ ਆ ਵੀ ਜੀ ਪੰਜਾਬੀਆਂ ਨੇ ਟਰੱਕਿੰਗ ਟੇਕ ਓਵਰ ਕਰ ਲਈ ਹੈਗੀ ਆ, ਤੇ ਦੂਸਰੇ ਪਾਸੇ ਜਦੋਂ ਸੇਫਟੀ ਵਾਲਾ ਜਿਹੜਾ ਮੇਜਰ ਇਸ਼ੂ ਆ, ਤੁਸੀਂ ਦੇਖਦੇ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਆਪਣੇ 2 ਪੰਜਾਬੀ ਨੌਜਵਾਨ, ਉਹਨਾਂ ਦੀ ਐਕਸੀਡੈਂਟ 'ਚ ਡੈਥ ਹੋ ਗਈ ਸੀ। ਇੱਕ ਹੋਰ ਫ੍ਰਿਜ਼ਨੋ ਤੋਂ ਸੀਗੇ, ਉਹ ਇੱਕ ਹੋਰ ਸਟਾਕਟਨ ਤੋਂ ਸੀ, ਉਹਦੀ ਹੋਈ ਆ। ਸੋ ਸੇਫਟੀ ਜਿਹੜੀ ਆ ਸਭ ਤੋਂ ਪਹਿਲਾਂ ਇਹ ਜਿਹੜੀ ਜ਼ਰੂਰੀ ਹੈਗੀ ਆ। ਸੋ ਸਾਨੂੰ ਜਿਹੜੀਆਂ ਇੱਦਾਂ ਦੀਆਂ ਸਮਿਟ ਜਦੋਂ ਤੁਸੀਂ ਅਨਾਊਂਸ ਵੀ ਕੀਤਾ ਹੋਵੇ, ਘੱਟੋ ਘੱਟ ਜਿਹੜੀਆਂ ਲਾਸ ਐਂਜਲਸ ਜਾਂ ਸੈਂਡੀਗੋ ਏਰੀਏ ਦੀਆਂ, ਉਹ ਤਾਂ ਉੱਥੇ ਉਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈਗਾ, ਤੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਖਾਸ ਕਰਕੇ ਜਿਹੜੇ ਦਸਤਾਰਧਾਰੀ ਸਿੱਖ ਹੈਗੇ ਆ। ਇੱਕ ਦੋ ਜਦੋਂ ਕਹਿੰਦੇ ਆ ਵੀ ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ UC ਸੈਂਡੀਗੋ ਵੱਲੋਂ $800 ਪਰ ਕੰਪਨੀ ਨੂੰ ਰੀਇੰਬਰਸ ਵੀ ਕੀਤਾ ਜਾਣਾ ਸੀਗਾ ਜੇ ਤੁਸੀਂ ਅਟੈਂਡ ਕਰਦੇ ਹੋ ਫॉर द ਐਕਸਪੈਂਸਸ, ਮਤਲਬ ਪੇ ਵੀ ਕਰ ਰਹੇ ਆ ਅਟੈਂਡ ਕਰਨ ਦੇ ਲਈ। ਹਾਂਜੀ, $800 ਈਚ ਕੰਪਨੀ ਨੂੰ ਪੇ ਕਰਦੇ ਸੀਗੇ ਟੂ ਅਟੈਂਡ। ਚਲੋ ਐਨੀਵੇ, ਰਿਵਰ ਸਾਈਡ ਬੜੀ ਆਪਣੀ ਭਰਾ ਹੈਗੇ ਜਿਹੜੇ ਟਰੱਕਿੰਗ ਬਿਜ਼ਨਸ ਚ ਹੈਗੇ ਆ ਨਾ, ਲੱਗੇ ਸੀ। ਤੇ
ਬਹੁਤ ਵਧੀਆ ਮਤਲਬ ਮੌਕਾ ਹੈਗਾ ਇੱਥੇ ਹੁਣ ਜਿਹੜੇ FMCSA ਦੇ ਕਰੰਟ ਡਿਪਟੀ ਐਡਮਿਨਿਸਟ੍ਰੇਟਰ ਆ ਉਹ ਵੀ ਆਏ ਹੋਏ ਆ, CHP ਦੇ ਕਮਿਸ਼ਨਰ ਆ। ਅੱਜ ਬੜਾ ਇੱਕ ਵੱਡਾ ਜਿਹੜਾ ਮੁੱਦਾ CHP ਕੋਲ ਚੁੱਕਿਆ, ਇੱਥੇ CHP ਦੇ ਸਾਰੇ ਡਿਵੀਜ਼ਨਾਂ ਦੇ ਕਮਰਸ਼ੀਅਲ ਜਿਹੜੇ ਐਜੂਕੇਸ਼ਨਲ ਦਿੰਦੇ ਆ ਉਹ ਸਾਰੇ ਆਏ ਹੋਏ ਆ। ਉਹਨਾਂ ਦੇ ਸਾਹਮਣੇ ਬੜਾ ਵੱਡਾ ਮੁੱਦਾ ਚੁੱਕਿਆ ਜਿਹੜਾ ਕਿ ਕੱਲ ਸਾਡੇ ਨਾਲ ਵਾਪਰਿਆ ਹੈਗਾ, ਪਰਸੋਂ ਸਾਡੇ ਇੱਕ ਟਰੱਕਰ ਦੇ ਨਾਲ ਵੋਲੰਟਰੀ ਇੰਸਪੈਕਸ਼ਨਸ ਨਹੀਂ ਕਰ ਰਹੀ ਹੈਗੀ CHP, ਤੇ CHP ਨੇ ਸਾਨੂੰ ਜਵਾਬ ਇਹ ਦਿੱਤਾ ਕਿ ਬਿਕੋਜ਼ ਅਸੀਂ ਵੋਲੰਟਰੀ ਇੰਸਪੈਕਸ਼ਨ ਤਾਂ ਨਹੀਂ ਕਰਦੇ ਕਿਉਂਕਿ ਉਹਦੇ ਨਾਲ ਸਾਡਾ ਜਿਹੜਾ ਇੱਕ ਬੰਦਾ ਹੈਗਾ ਜਿਹੜਾ ਵੋਲੰਟਰੀ ਇੰਸਪੈਕਸ਼ਨ ਕਰ ਰਿਹਾ ਉਹ ਕਿਸੇ ਹੋਰ ਟਰੱਕ ਤੋਂ ਉਹਦਾ ਧਿਆਨ ਹਟ ਜਾਂਦਾ ਜਿਹੜਾ ਕਿ ਨਾਨ ਕੰਪਲਾਇੰਟ ਹੈਗਾ। ਸੋ ਇਸ ਕਰਕੇ ਅਸੀਂ ਸੇਫਟੀ ਦਾ ਇਸ਼ੂ ਆ। ਔਰ ਉੱਥੇ ਇੱਕ ਬੰਦੇ ਨੇ ਖੜ ਕੇ ਕਿਹਾ ਕਿ ਅਸੀਂ 20 ਟਰੱਕ ਸਾਡੇ ਕੋਲ ਹੈਗੇ, ਅਸੀਂ CHP ਨੂੰ ਕਾਲ ਕਰਦੇ ਹਾਂ ਤਾਂ ਉਹ ਸਾਡੇ ਯਾਰਡ 'ਚ ਆਣ ਕੇ ਇੰਸਪੈਕਸ਼ਨ ਕਰ ਜਾਂਦੇ ਆ। ਤੇ ਮੈਂ ਕਿਹਾ ਵੀ ਜਦੋਂ ਉਹ ਤੁਹਾਡੇ ਯਾਰਡ 'ਚ ਇੰਸਪੈਕਸ਼ਨ ਕਰਨ ਜਾਂਦੇ ਆ ਉਦੋਂ ਜਿਹੜੇ ਫਿਰ ਬਾਹਰ ਉਹਨਾਂ ਦੀ ਸੇਫਟੀ ਕਿੱਥੇ ਜਾਂਦੀ ਹੈ, ਜਿਹੜੇ ਦੂਜੇ ਲੋਕੀ ਜਿਹੜੇ ਨਾਨ ਕੰਪਲਾਇੰਟ ਤੁਰੇ ਫਿਰਦੇ ਆ। ਫਿਰ ਇਹਦਾ ਮਤਲਬ ਹੈ ਕਿ ਤੁਸੀਂ ਵੱਡੀ ਕੰਪਨੀ ਨੂੰ ਸਰਵ ਕਰ ਸਕਦੇ ਆ ਤੇ ਸਿੰਗਲ ਓਨਰ ਪੈਟਰਨ ਨੂੰ ਤੁਸੀਂ ਸਰਵ ਨਹੀਂ ਕਰ ਸਕਦੇ। ਸੋ ਅੱਜ ਕਾਫੀ ਹੀਟਡ ਮੁੱਦੇ ਵੀ ਉਹਦੇ ਅੱਗੇ ਚੁੱਕੇ ਆ, ਆਪਣੇ FMCSA ਦੇ ਅੱਗੇ ਵੀ ਕਾਫੀ ਹੀਟਡ ਮੁੱਦੇ ਚੁੱਕੇ ਆ। ਕੱਲ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ ਜਿਹੜੇ ਮੈਨੇਜ ਕਰਦੇ ਹੈਗੇ ਆ, ਪ੍ਰੋਗਰਾਮ ਮੈਨੇਜਰ ਹੈਗੇ ਆ, ਉਹ ਇੱਥੇ ਆਏ ਸੀਗੇ। ਉਹਨਾਂ ਨੇ ਕਾਫੀ ਮੁੱਦੇ ਚੁੱਕੇ ਕਿ ਜਿਹੜਾ ਸਾਈਨ ਅਪ ਪ੍ਰੋਸੈਸ ਹੈਗਾ ਉਹ ਬਹੁਤ ਪ੍ਰੋਬਲਮੈਟਿਕ ਹੈਗਾ, ਲੋਕਾਂ ਨੂੰ ਬਹੁਤ ਇਸ਼ੂ ਆ ਰਹੇ ਹੈਗੇ ਉਹਦੇ ਨਾਲ। ਸੋ ਕਾਫੀ ਗੱਲਾਂ ਹੈਗੀਆਂ ਜਿਹੜੀਆਂ ਕਰਨ ਵਾਲੀਆਂ ਹੈਗੀਆਂ, ਪਰ ਜਦੋਂ ਆਪਣੀ ਮੈਜੋਰਿਟੀ ਜਾਂ ਆਪਣੇ ਬੰਦੇ ਹੁੰਦੇ ਹੀ ਨਹੀਂ, ਗੱਲ ਹੀ ਨਹੀਂ ਚੁੱਕਦੇ ਆਣ ਕੇ, ਮਤਲਬ ਦਿਖਦੇ ਹੀ ਨਹੀਂ, ਤੇ ਫਿਰ ਅਸੀਂ ਮਤਲਬ ਕਿੰਨਾ ਕੁ ਤੁਸੀਂ ਪੁਸ਼ ਕਰ ਸਕਦੇ ਆ, ਕਿੰਨਾ ਕੁ ਤੁਸੀਂ ਰੌਲਾ ਇੱਕ ਜਾ ਕੇ ਪਾ ਸਕਦੇ ਆ, ਠੀਕ ਹੈ ਨਾ। ਪਰ ਡੈਫੀਨੇਟਲੀ ਜਿਹੜੀ ਇਹ ਇੱਕ ਦੋ ਚੀਜ਼ਾਂ ਹੋ ਰਿਹਾ ਜਿਹੜੀਆਂ ਮੈਂ ਕਰਕੇ ਮੈਂ ਜਲਦੀ ਵਾਪਸ ਜਾਣਾ ਹੈਗਾ, ਸੈਸ਼ਨ ਚੱਲਦਾ ਹੈਗਾ। ਸੋ ਮੈਂ ਉਹਦੇ ਵਿੱਚ ਗੱਲ ਇੱਕ ਕਰਨੀ ਸੀ ਕਿ ਕਰੰਟਲੀ ਪਲੀਜ਼ ਨੇ ਵੀ ਤੁਸੀਂ ਇਸ ਵੇਲੇ ਆਪਣੇ CDL ਹੋਲਡਰ ਹੈਗੇ ਆ, ਪਲੀਜ਼ ਤੁਸੀਂ ਹਰ ਇੱਕ CDL ਹੋਲਡਰ ਜਿਹੜਾ ਇੱਕ ਰੈਂਡਮ ਡਰੱਗ ਟੈਸਟ ਦੇ ਪ੍ਰੋਗਰਾਮ ਦੇ ਵਿੱਚ ਇਨਰੋਲਡ ਹੁੰਦਾ, ਵਿਦਆਊਟ ਇਨਰੋਲਮੈਂਟ ਤੁਸੀਂ ਟਰੱਕ ਨਹੀਂ ਚਲਾ ਸਕਦੇ, ਠੀਕ ਆ। ਚਾਹੇ ਉਹ ਤੁਹਾਡਾ ਓਨਰ ਆਪਰੇਟਰ ਹੈ, ਚਾਹੇ ਕਿਸੇ ਕੰਪਨੀ ਦੇ ਨਾਲ ਆ, ਤੁਸੀਂ ਹਰ ਵੇਲੇ ਇੱਕ ਰੈਂਡਮ ਡਰੱਗ ਟੈਸਟ ਦੇ ਵਿੱਚ ਇਨਰੋਲਡ ਹੈਗੇ ਆ। ਸੋ ਰੈਂਡਮ ਡਰੱਗ ਟੈਸਟ ਦਾ ਇਨਰੋਲਮੈਂਟ ਦਾ ਮਤਲਬ ਹੈ ਤੁਸੀਂ ਕਿਸੇ ਟਾਈਮ ਵੀ ਪੁੱਲ ਹੋ ਸਕਦੇ ਆ, ਇਨਰੋਲਮੈਂਟ ਦੇ ਵਿੱਚ ਕਿਸੇ ਟਾਈਮ ਵੀ ਤੁਹਾਡਾ ਡਰੱਗ ਟੈਸਟ ਹੋ ਸਕਦਾ। ਔਰ ਸਿਚੁਏਸ਼ਨ ਇਹ ਆ ਰਹੀ ਹੈ ਇਸ ਵੇਲੇ ਕਿ ਪੋਜ਼ਿਟਿਵ ਡਰੱਗ ਟੈਸਟ ਆ ਰਹੇ ਆਪਣੀ ਕਮਿਊਨਿਟੀ ਦੇ ਵਿੱਚ, ਔਰ ਜਦੋਂ ਉਹਨਾਂ ਬੰਦਿਆਂ ਦੇ ਨਾਲ ਗੱਲ ਹੁੰਦੀ ਹੈ, ਪੁੱਛਿਆ ਜਾਂਦਾ ਕਿ ਕੀ ਹੋਇਆ ਸੀ ਜਾਂ ਤੁਸੀਂ ਕੀ ਖਾਧਾ ਆ ਕੀ, ਕਿਉਂਕਿ ਉਹ ਇਹੋ ਹੀ ਕਹਿ ਰਹੇ ਆ ਕਿ ਅਸੀਂ ਕਦੀ ਡਰੱਗ ਨਹੀਂ ਕਰਦੇ ਜਾਂ ਅਸੀਂ ਕਦੀ ਕੁਝ ਖਾਂਦੇ ਪੀਂਦੇ ਨਹੀਂ। ਸੋ ਉਹਨਾਂ ਦੇ ਕੋਲੋਂ ਸੁਣਨ 'ਚ ਆ ਰਿਹਾ ਕਿ ਅਸੀਂ ਗੁਰਦੁਆਰੇ ਗਏ ਸੀਗੇ, ਉੱਥੇ ਸ਼ਰਧਾਈ ਪੀ ਲਈ ਸੀ, ਜਾਂ ਅਸੀਂ ਕੁਛ ਉੱਥੇ ਚਾਹ ਪੀਤੀ ਹੈ ਇੱਦਾਂ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਪਕੌੜੇ ਖਾ ਲੈ। ਸੋ ਪਹਿਲਾਂ ਜ਼ਰੂਰ ਸਰੋਤਿਆਂ ਨੂੰ ਦੱਸ ਦਿਓ ਕਿ ਹੁਣ ਖਾਸ ਕਰਕੇ ਸਾਡੇ ਦੁਆਲੇ ਨਾ ਹੋਇਓ ਕਿ ਦੇਖੋ ਜੀ ਖਰੇ ਗੁਰਦੁਆਰਿਆਂ ਨੂੰ ਬਦਨਾਮ ਕਰਨ ਨੂੰ ਫਿਰਦੇ ਆ। ਔਰ 3 ਕੇਸ ਰਮਨ ਢਿੱਲੋਂ ਹੋਣਾ ਕੋਲ ਇਹ ਆਏ ਆ ਇਦਾਂ ਦੇ, ਜਿਹੜੇ ਆਪਣੇ ਭਰਾ ਸੀ, ਜਿਹੜੇ ਕਹਿੰਦੇ ਵੀ ਅਸੀਂ ਤਾਂ ਕਦੇ ਕੋਈ ਇਦਾਂ ਦੀ ਚੀਜ਼ ਕਦੇ ਟੱਚ ਤੱਕ ਨਹੀਂ ਕੀਤੀ, ਪਰ ਉਹ ਪੋਜ਼ਿਟਿਵ ਪਾਏ ਗਏ, ਨਹੀਂ ਕੀਤੀ ਹੈਗੀ, ਪੋਜ਼ਿਟਿਵ ਪਾਏ ਗਏ। ਔਰ ਇਹ ਦੇਖੋ ਪੋਜ਼ਿਟਿਵ ਜਿਹੜਾ ਡਰੱਗ ਟੈਸਟ ਦੇ ਵਿੱਚ ਆ ਜਾਂਦਾ ਆ, ਉਹਦੀ ਕਾਸਟ ਪੋਜ਼ਿਟਿਵ ਤੋਂ ਸਾਰੀ ਸੈਪ ਦੇ ਵਿੱਚ ਜਾ ਕੇ ਰੀਹੈਬ 'ਚ ਜਾ ਕੇ ਬਾਹਰ ਨਿਕਲਣ ਦੀ ਕਾਸਟ ਜਿਹੜੀ ਆ $1500 ਤੋਂ ਲੈ ਕੇ $10,000 ਤੱਕ ਆ ਸਕਦੀ ਆ। ਸੋ ਇਹ ਜਿਹੜੀ ਆ ਬਹੁਤ ਸੀਰੀਅਸ ਪ੍ਰੋਬਲਮ ਹੈਗੀ ਆ, ਬਹੁਤ ਸੀਰੀਅਸ ਇਸ਼ੂ ਹੈਗਾ। ਜੇ ਤੁਸੀਂ ਕਮਰਸ਼ੀਅਲ ਲਾਇਸੈਂਸ ਹੋਲਡ ਕਰਦੇ ਆ ਤੇ ਪਲੀਜ਼ ਆਪਣਾ ਜਿਹੜਾ ਆ ਇੱਦਾਂ ਦੀ ਕਿਸੇ ਵੀ ਚੀਜ਼ ਨੂੰ ਬਾਹਰ ਟੱਚ ਨਾ ਕਰੋ, ਨਾ ਖਾਓ, ਕਿਉਂਕਿ ਤੁਸੀਂ ਜਦੋਂ ਵੀ ਰੈਂਡਮ ਦੇ ਵਿੱਚ ਕੱਢੇ ਜਾਂਦੇ ਆ ਤਾਂ ਫਿਰ ਤੁਹਾਨੂੰ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਸਕਦੀ ਆ। ਕਈ ਵਾਰੀ ਆਪਣੇ ਬੰਦੇ ਕਹਿੰਦੇ ਅਸੀਂ ਅਲਸੀ ਦੀਆਂ ਪਿੰਨੀਆਂ ਖਾ ਕੇ ਆਏ ਆ, ਅਲਸੀ ਦੀਆਂ ਪਿੰਨੀਆਂ ਖਾਧੀਆਂ ਸੀ। ਮਤਲਬ ਕਿ ਤੁਸੀਂ ਇੰਡੀਆ ਤੋਂ ਕੋਈ ਦਵਾਈ ਵੀ ਖਾਂਦੇ ਆ, ਕਿਸੇ ਡਾਕਟਰ ਨੇ ਤੁਹਾਨੂੰ ਇੰਡੀਆ ਤੋਂ ਦਵਾਈ ਵੀ ਦਿੱਤੀ ਆ, ਜਿਹੜੀ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਖਾ ਲਈ ਆ, ਉਹਦੇ ਨਾਲ ਤੁਸੀਂ ਪੋਜ਼ਿਟਿਵ ਆ ਸਕਦੇ ਆ। ਪਰ ਇੰਡੀਆ ਦੇ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਇੱਥੇ MRO ਜਿਹੜਾ ਮੈਡੀਕਲ ਰਿਵਿਊ ਆਫਿਸਰ ਆ ਉਹ ਨਹੀਂ ਮੰਨਦਾ। ਸੋ ਇਸ ਕਰਕੇ ਜੇ ਤੁਸੀਂ ਇੰਡੀਆ ਤੋਂ ਵੀ ਪ੍ਰਿਸਕ੍ਰਿਪਸ਼ਨ ਲਈ ਆ, ਪੇਨ ਕਿਲਰ ਆ, ਕੁਛ ਵੀ ਆ, ਪਲੀਜ਼ ਉਹਨਾਂ ਦੇ ਨਾਲ ਨਾ, ਉਹਨਾਂ ਨੂੰ ਟੱਚ ਨਾ ਕਰੋ, ਇੱਥੋਂ ਦੀ ਪ੍ਰਿਸਕ੍ਰਿਪਸ਼ਨ ਲਓ। ਅੱਜ ਅਸੀਂ ਇੱਥੇ ਦੇਖਿਆ ਭਾਜੀ ਕਿੰਨੇ ਹੀ ਨਵੇਂ ਡਰੱਗ ਜਿਹੜੇ ਆ ਉਹ ਡਰੱਗ ਟੈਸਟ ਦੇ ਵਿੱਚ ਇਹਨਾਂ ਨੇ ਐਡ ਕੀਤੇ ਆ, ਕਿੰਨੀਆਂ ਹੀ ਨਵੀਆਂ ਜਿਹੜੀਆਂ ਚੀਜ਼ਾਂ। ਔਰ ਇਸ ਵੇਲੇ ਇੱਕ ਡਰੱਗ ਹੋਰ ਨਵਾਂ ਅਨਾਉਂਸ ਹੋਇਆ ਜਿਹੜਾ ਕਿ ਫੈਂਟਨਲ ਨਾਲੋਂ 50% ਜ਼ਿਆਦਾ ਨਸ਼ਾ ਆ। ਫੈਂਟਨਲ ਨਾਲੋਂ 50% ਜ਼ਿਆਦਾ ਨਸ਼ਾ ਉਹ ਅੱਜ ਦੀ ਤਰੀਕ ਦੇ ਵਿੱਚ ਉਹ ਆ ਰਿਹਾ ਹੈਗਾ।
ਸੋ ਪਲੀਜ਼ 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 ਜੇ ਇਹ ਚੀਜ਼ਾਂ ਤੁਸੀਂ ਤੁਹਾਡੇ ਆਲੇ ਦੁਆਲੇ ਹੈਗੀਆਂ ਕੁਝ ਬਚੋ ਕਿਉਂਕਿ ਬਹੁਤ ਹੀ ਮਤਲਬ ਕਿ ਸਟ੍ਰਿਕਟ ਸਿਚੁਏਸ਼ਨ ਬਣਦੀ ਜਾ ਰਹੀ ਹੈ। ਜੀ ਠੀਕ ਬਿਲਕੁਲ। ਹੈ ਜੀ। ਸੋ ਸਾਡੇ ਜਿੰਨੇ ਵੀ ਸਾਡੇ ਤੇ ਸਰੋਤੇ ਜੀ ਰਮਨ ਜੀ। ਇੱਕ ਹੋਰ ਆਪਣਾ ਹਰਜੋਤ ਭਾਜੀ ਜਿਹੜੀ ਕਾਰਬ ਵੱਲੋਂ ਜਿਹੜਾ ਸਮੌਗ ਚੈੱਕ ਪ੍ਰੋਗਰਾਮ ਸੀਗਾ ਜੀ ਉਹ ਕੱਲ ਹੀ ਮੈਨੂੰ ਈਮੇਲ ਆਈ ਹੈਗੀ ਆ ਕਿ ਜਿਹੜਾ ਸਮੌਗ ਚੈੱਕ ਪ੍ਰੋਗਰਾਮ ਜਿਹੜਾ ਜੁਲਾਈ 1 ਤੋਂ ਸ਼ੁਰੂ ਹੋਣਾ ਸੀਗਾ ਉਹ ਡਿਲੇ ਕਰਕੇ ਜਨਵਰੀ 1 2025 ਤੇ ਪਾ ਦਿੱਤਾ ਗਿਆ। ਸੋ ਉਹ ਜਿਹੜਾ ਸਮੌਗ ਚੈੱਕ ਪ੍ਰੋਗਰਾਮ ਸੀਗਾ ਉਹ 6 ਮਹੀਨੇ ਹੋਰ ਡਿਲੇ ਹੋ ਗਿਆ। ਸੋ ਹੁਣ ਕਈ ਚੀਜ਼ਾਂ ਇਹਦੇ ਨਾਲ ਹਿਲ ਜਾਣੀਆਂ, ਕਈ ਚੀਜ਼ਾਂ ਇਹਦੇ ਨਾਲ ਇਸੇ ਕਰਕੇ ਅਸੀਂ ਜਦੋਂ ਵੀ ਕਾਰਬ ਨਾਲ ਗੱਲ ਕਰਦੇ ਸਾਨੂੰ ਕੋਈ ਸਹੀ ਆਨਸਰ ਨਹੀਂ ਮਿਲਦਾ ਕਿਉਂਕਿ ਉਹਨਾਂ ਦੇ ਕੋਲ ਖੁਦ ਕੋਲ ਪ੍ਰੋਗਰਾਮ ਜਿਹੜਾ ਹੈ ਉਹਨਾਂ ਦਾ ਹੈਗਾ ਸਿਸਟਮ ਜਿਹੜਾ ਹੈਗਾ ਅਜੇ ਕੈਚਅਪ ਨਹੀਂ ਕਰ ਪਾ ਰਿਹਾ। ਸੋ ਜਿਹੜੇ ਟਰੱਕਾਂ ਦਾ ਇਸ਼ੂ ਹੈਗਾ ਜਾਂ ਕੋਈ ਵੀ ਇਸ਼ੂ ਹੈਗਾ ਉਹ ਪਲੀਜ਼ ਦੂਸਰੀ ਗੱਲ ਆਪਣਾ ਹਰਜੋਤ ਭਾਜੀ ਬਹੁਤ ਮੈਂ ਕੁਝ ਵੀਡੀਓ ਦੇਖ ਰਿਹਾ ਹੈਗਾ ਜਿਨ੍ਹਾਂ ਦੇ ਵਿੱਚ ਆਪਣੇ ਬੰਦੇ ਹੀ ਕਹਿ ਰਹੇ ਆ ਕਿ 2024 ਤੋਂ ਬਾਅਦ 25 ਦੇ ਵਿੱਚ ਤੁਸੀਂ ਇੱਥੇ ਡੀਜ਼ਲ ਟਰੱਕ ਬਾਏ ਨਹੀਂ ਕਰ ਸਕਦੇ। ਸੋ ਇਹ ਬਿਲਕੁਲ ਗਲਤ ਆ। ਕੋਈ ਵੀ ਗਲਤ ਇਨਫੋਰਮੇਸ਼ਨ ਨਾ ਫੈਲਾਓ ਪਲੀਜ਼। ਜਿੰਨਾ ਚਿਰ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਉਨੀ ਦੇਰ ਤੱਕ ਕੋਈ ਵੀ ਐਸੀ ਇਨਫੋਰਮੇਸ਼ਨ ਨਾ ਬਾਹਰ ਦਿਓ। ਜਸਟ ਬਿਕਾਜ਼ ਆਫ ਫਿਊ ਲਾਈਕਸ ਐਂਡ ਫਿਊ ਵਿਊਜ਼ ਜਸਟ ਡੋਂਟ ਡੂ ਦੈਟ ਕਿਉਂਕਿ ਉਹ ਜਿਹੜੀ ਗਲਤ ਜਾਣਕਾਰੀ ਆ ਉਹਨੂੰ ਮੁੜ ਕੇ ਠੀਕ ਕਰਨ ਦੇ ਵਿੱਚ ਸਾਨੂੰ ਬਹੁਤ ਟਾਈਮ ਲੱਗਦਾ। ਸਾਨੂੰ ਪਤਾ ਤੁਸੀਂ ਮੀਟਿੰਗ ਜੁਆਇਨ ਕਰਨੀ ਆ ਪਰ ਜਾਂਦੇ ਜਾਂਦੇ ਸਾਡੇ ਸਰੋਤੇ ਭੁਪਿੰਦਰ ਸਿੰਘ ਤੂਰ ਹੋਣੀ ਆ ਉਹ ਕਹਿੰਦੇ ਆ ਵੀ ਕੀ ਹੁੰਦਾ ਆ ਜੇ ਤੁਸੀਂ ਪੀਨੇ ਵੀ ਨਹੀਂ ਕਦੇ ਸ਼ਰਾਬ ਡਰਿੰਕ ਨਹੀਂ ਕੀਤੀ ਕੁਝ ਹੋਰ ਨਹੀਂ ਕਦੇ ਖਾਦਾ ਤੇ ਪੋਜ਼ਿਟਿਵ ਆ ਜਾਂਦੇ ਫਿਰ ਕੀ ਹੋਊਗਾ? ਭਾਜੀ ਪੋਜ਼ਿਟਿਵ ਆਉਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਪਹਿਲੀ ਗੱਲ ਤਾਂ ਰਾਈਟ ਵੇ ਟਰੱਕ ਦੀ ਜੌਬ ਤੋਂ ਹਟਣਾ ਪਊਗਾ। ਤੁਹਾਡਾ ਟਰੱਕ ਜਿਹੜਾ ਜੌਬ ਤੁਸੀਂ ਟਰੱਕ ਦੀ ਨਹੀਂ ਕਰ ਸਕਦੇ ਹੈਗੇ। ਤੁਹਾਨੂੰ ਯੂ ਹੈਵ ਟੂ ਗੈਟ ਆਫ ਦਾ ਡਰਾਈਵਿੰਗ ਜੌਬ। ਦੂਸਰੀ ਚੀਜ਼ ਹੈ ਤੁਹਾਨੂੰ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਸੈਪ ਨੂੰ ਰੈਫਰ ਕੀਤਾ ਜਾਂਦਾ ਆ। ਜਿਹੜਾ ਸੈਪ ਹੈਗਾ ਆ ਉਹ ਤੁਹਾਨੂੰ 500 ਤੋਂ ਲੈ ਕੇ $1000 ਚਾਰਜ ਕਰਦਾ ਆ ਟੂ ਸਟਾਰਟ ਯੂਰ ਪ੍ਰੋਗਰਾਮ। ਉਸ ਤੋਂ ਬਾਅਦ ਸਿਵੀਅਰਿਟੀ ਦੇਖੀ ਜਾਂਦੀ ਕਿ ਤੁਹਾਨੂੰ ਕਿਹੜਾ ਡਰੱਗ ਪੋਜ਼ਿਟਿਵ ਆਇਆ ਕੀ ਆਇਆ ਹੈ ਨਾ ਤੇ ਉਸ ਤੋਂ ਬਾਅਦ ਉਹਨੂੰ ਫਿਰ ਤੁਹਾਨੂੰ ਦਿੱਤਾ ਜਾਂਦਾ ਆ ਕਿ ਪ੍ਰੋਗਰਾਮ ਠੀਕ ਹੈ ਐਜੂਕੇਸ਼ਨਲ ਪ੍ਰੋਗਰਾਮ ਦਿੱਤਾ ਜਾਂਦਾ ਆ। ਐਜੂਕੇਸ਼ਨਲ ਪ੍ਰੋਗਰਾਮ ਦੇ ਨਾਲ ਨਾਲ ਫਿਰ ਤੁਹਾਨੂੰ ਆਨਲਾਈਨ ਸਟੱਡੀ ਦਿੱਤੀ ਜਾਂਦੀ ਆ। ਤੁਹਾਨੂੰ ਫਿਰ ਉਹਦੀ ਸਿਵੀਅਰਿਟੀ ਦੇ ਮੁਤਾਬਕ ਤੁਹਾਨੂੰ ਹੋ ਸਕਦਾ ਆ they will keep 7 days in the rehab, 10 days, 21 days or up to 6 months depending ਕਿ ਕਿਹੜੀ ਡਰੱਗ ਪੋਜ਼ਿਟਿਵ ਆਈ ਹੈ ਠੀਕ ਹੈ। ਔਰ ਉਸ ਤੋਂ ਬਾਅਦ ਫਿਰ ਤੁਹਾਡਾ ਸ਼ੁਰੂ ਹੁੰਦਾ ਹੈ ਕੰਮ ਰਿਟਰਨ ਟੂ ਡਿਊਟੀ ਪ੍ਰੋਸੈਸ। ਉੱਥੇ ਕੀ ਹੁੰਦਾ ਤੁਹਾਡਾ ਇੱਕ ਡਰੱਗ ਟੈਸਟ ਹੁੰਦਾ ਰਿਟਰਨ ਟੂ ਡਿਊਟੀ ਜਿਹੜਾ ਕਿ ਨੈਗੇਟਿਵ ਆਉਣਾ ਜ਼ਰੂਰੀ ਆ। ਉਸ ਤੋਂ ਬਾਅਦ ਫਿਰ ਤੁਹਾਡੇ 6 ਮਹੀਨੇ ਸਾਲ ਔਰ ਅਪ ਟੂ 5 years ਤੱਕ ਤੁਹਾਨੂੰ ਸੈਪ ਪ੍ਰਸਕ੍ਰਾਈਬ ਕਰ ਸਕਦਾ ਕਿ ਹਰ ਮਹੀਨੇ ਤੁਸੀਂ ਫੋਲੋ ਅਪ ਡਰੱਗ ਟੈਸਟ ਕਰਾਉਣਾ ਆ ਔਰ ਉਹ ਸਾਰੇ ਫੋਲੋ ਅਪ ਡਰੱਗ ਟੈਸਟ ਤੁਹਾਡੇ ਜਿਹੜੇ ਆ ਉਹ ਨੈਗੇਟਿਵ ਆਉਣੇ ਚਾਹੀਦੇ ਆ ਟੂ ਸਟੇ ਇਨ ਬਿਜ਼ਨਸ। ਠੀਕ ਹੈ ਜੀ। ਸੋ ਇਹ ਪ੍ਰੋਸੈਸ ਹੈ ਜੀ ਤੁਹਾਨੂੰ 5 ਸਾਲ ਤੱਕ ਇਹ ਜਿਹੜਾ ਪ੍ਰੋਸੈਸ ਤੁਹਾਡਾ ਚੱਲ ਸਕਦਾ ਟੂ ਕਮ ਆਊਟ ਆਫ ਦਾ ਪੋਜ਼ਿਟਿਵ ਡਰੱਗ ਟੈਸਟ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਦੱਸਦੇ ਆ ਜਿਹੜੀ ਕਿ ਇਸ ਵੇਲੇ ਨਹੀਂ ਹੈਗੀ। ਇਸ ਵੇਲੇ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਜਦੋਂ ਤੁਸੀਂ ਡਰੱਗ ਟੈਸਟ ਪੋਜ਼ਿਟਿਵ ਆ ਜਾਂਦੇ ਆ ਤੁਹਾਡਾ ਡਰਾਈਵਰ ਲਾਇਸੈਂਸ ਨੂੰ ਕੁਛ ਨਹੀਂ ਹੁੰਦਾ ਹੈਗਾ ਠੀਕ ਹੈ। ਪਰ ਸਤੰਬਰ 2024 ਦੇ ਵਿੱਚ DMV ਜਿਹੜੀ ਆ ਉਹ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਨਾਲ ਅਟੈਚ ਹੋ ਜਾਣੀ ਹੈ ਸਾਰੀਆਂ US ਦੀਆਂ DMVs ਜਿਹੜੀਆਂ। ਸੋ ਜਿੱਦਾਂ ਹੀ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆਉਂਦਾ ਆ ਕਲੀਅਰਿੰਗ ਹਾਊਸ 'ਚ ਰਿਪੋਰਟ ਹੁੰਦਾ ਆ ਵਿਦਿਨ 60 days ਤੁਹਾਡਾ ਜਿਹੜਾ ਲਾਇਸੈਂਸ ਆ ਉਹ ਕਲਾਸ A ਤੋਂ ਡੀਗ੍ਰੇਡ ਕਰਕੇ ਕਲਾਸ C ਚਲਾ ਜਾਊਗਾ ਵਾਪਸ। ਅੱਛਾ ਜੀ। ਸੋ ਮਤਲਬ ਕਿ ਤੁਹਾਡਾ ਲਾਇਸੈਂਸ ਜਿਹੜਾ ਆ ਉਹ ਕਲਾਸ C ਲਾਇਸੈਂਸ ਹੋ ਜਾਊਗਾ ਨਾਰਮਲ ਲਾਇਸੈਂਸ ਹੋ ਜਾਊਗਾ। ਜਿੰਨੀ ਦੇਰ ਤੱਕ ਤੁਸੀਂ ਉਹ ਸਾਰਾ ਪ੍ਰੋਗਰਾਮ ਕੰਪਲੀਟ ਨਹੀਂ ਕਰਦੇ ਆਪਣੇ ਸਾਰੇ ਰਿਟਰਨ ਟੂ ਡਿਊਟੀ ਟੈਸਟ ਨਹੀਂ ਕੰਪਲੀਟ ਕਰਦੇ ਫੋਲੋ ਅਪ ਡਰੱਗ ਟੈਸਟ ਨਹੀਂ ਕੰਪਲੀਟ ਕਰਦੇ ਔਰ ਜਿੰਨੀ ਦੇਰ ਤੱਕ ਤੁਹਾਨੂੰ ਸੈਪ ਰਿਲੀਜ਼ ਨਹੀਂ ਕਰਦਾ ਦੁਬਾਰਾ ਉਨੀ ਦੇਰ ਤੱਕ ਤੁਹਾਡਾ ਲਾਇਸੈਂਸ ਜਿਹੜਾ ਉਹ ਵਾਪਸ ਰੀਇਨਸਟੇਟ ਨਹੀਂ ਹੋਊਗਾ। ਸੋ ਇਹ ਪ੍ਰੋਸੈਸ ਹੈ ਜੀ। ਜੀ ਸੋ ਬਿਲਕੁਲ ਬਹੁਤ ਖਤਰਨਾਕ ਚੀਜ਼ ਆ ਖਾਸ ਕਰਕੇ ਪਹਿਲੀ ਗੱਲ ਤਾਂ ਇਹ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਪੱਤਾ ਕਰਨਾ ਹੀ ਨਹੀਂ ਚਾਹੀਦਾ। ਦੂਸਰੇ ਹੁਣ ਦੇਖੋ ਵੀ ਜੇ ਆਹ 3 ਇੰਸੀਡੈਂਟ ਇੱਦਾਂ ਦੀਆਂ ਹੋਈਆਂ ਕਈ ਵਾਰੀ ਪਾਰਟੀਆਂ ਹੁੰਦੀਆਂ ਕਿਸੇ ਪਾਰਟੀ 'ਚ ਕੋਈ ਚਾਹ 'ਚ ਜਾਂ ਪਕੌੜਿਆਂ 'ਚ ਜਾਂ ਕਿਸੇ ਨੂੰ ਪਤਾ ਵੀ ਨਹੀਂ ਵੀ ਕੀ ਪਾਇਆ ਹੈਗਾ ਕੋਈ ਫੀਮ ਆ ਡੋਡੇ ਆ ਕੁਛ ਵੀ ਆ ਹਨਾ ਬਾਅਦ ਦੇ ਵਿੱਚ ਬੰਦਾ ਰਗੜ ਹੋ ਜਾਏ। ਸੋ ਪਲੀਜ਼ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਇੱਦਾਂ ਕਿਸੇ ਦਾ ਲਾਈਫ ਖਰਾਬ ਨਾ ਕਰੋ ਤੇ ਨਾ ਹੀ ਆਪ ਕਰੋ।
ਕੁਛ ਤਾਂ ਅਣਜਾਣਪੁਣੇ ਦੇ ਵਿੱਚ ਵੀ ਹੋ ਸਕਦਾ, ਕਈ ਜੀ। ਜਾਣਬੁੱਝ ਕੇ ਵੀ ਹੋ ਜਾਂਦਾ ਆ, ਬੰਦੇ ਨੇ ਕੀਤਾ ਆ, ਚੇਤੇ ਨਹੀਂ ਰਿਹਾ, ਕੁਛ ਨਹੀਂ ਹੋਇਆ। ਕਿਉਂਕਿ ਜਦੋਂ ਤੁਸੀਂ ਡਰੱਗ ਟੈਸਟ ਲਈ ਜਾਂਦੇ ਆ ਨਾ, ਤਾਂ ਨਾਰਮਲ ਲੋਕੀ ਸੋਚਦੇ ਆ ਵੀ ਪਤਾ ਨਹੀਂ ਕੋਕੇਨ ਜਾਂ ਇਦਾਂ ਦਾ ਕੋਈ ਨਸ਼ਾ ਕੀਤਾ ਹੋਊਗਾ ਜਾਂ ਉਦਾਂ ਦਾ ਨਸ਼ਾ ਕੀਤਾ ਹੋਊਗਾ, ਉਹ ਆ ਸਕਦਾ। ਪਰ ਇਦਾਂ ਦੇ ਨਸ਼ੇ ਵੀ ਵਿੱਚ ਆ ਜਾਂਦੇ ਆ। ਹੁਣ ਇਹ ਪ੍ਰੋਬਲਮ ਜਿਹੜੀ ਆ, ਇਹ ਛੋਟੀ ਨਹੀਂ, ਕਾਫੀ ਵੱਡੀ ਹੋਣ ਜਾ ਰਹੀ ਆ। ਜੀ ਜੀ ਜੀ। ਸੋ ਧੰਨਵਾਦ ਬਹੁਤ ਬਹੁਤ ਰਮਨ ਜੀ। ਥੈਂਕ ਯੂ ਜੀ, ਥੈਂਕ ਯੂ, ਤੇ ਮਿਲਦੇ ਆ ਨੈਕਸਟ ਵੀਕ। ਹਾਂਜੀ ਹਾਂਜੀ। ਓਕੇ ਸੋ ਜੀ। ਸਰੋਤਿਓ, ਇਹ ਇੱਕ ਬਹੁਤ ਹੀ ਇੰਪੋਰਟੈਂਟ ਮੁੱਦਾ ਰਮਨ ਢਿੱਲੋਂ ਜੀ ਹੁਣੀ ਦੱਸ ਕੇ ਗਏ ਆ ਵੀ ਕਿਸ ਤਰ੍ਹਾਂ ਜੋ 3 ਇੰਸੀਡੈਂਟ ਉਹਨਾਂ ਨੂੰ ਤਾਂ ਖੁਦ ਇਦਾਂ ਦੀਆਂ ਮਿਲੀਆਂ ਵੀ ਜਿਨ੍ਹਾਂ ਨੇ ਕਦੇ ਕੁਛ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਹੀਂ ਕੀਤਾ, ਤੇ ਉਹਨੇ ਕਿਹਾ ਵੀ ਲਾਸਟ ਟਾਈਮ ਤੁਸੀਂ ਖਾਧਾ ਕੀ ਸੀ, ਕਿੱਥੇ ਕੀ ਖਾਧਾ, ਤੇ ਉਹ ਕਹਿੰਦੇ ਜੀ ਉੱਥੇ ਅਸੀਂ ਕਿਸੇ ਗੁਰਦੁਆਰਾ ਸਾਹਿਬ ਚਾਹ ਜਾਂ ਕੋਈ ਸਰਦਾਈ ਪੀਤੀ ਸੀ ਜਾਂ ਕੋਈ ਪਕੌੜੇ ਖਾਧੇ ਸੀ, ਹਨਾ। ਕਿਸੇ ਪਾਰਟੀ 'ਚ ਵੀ ਹੋ ਸਕਦੇ ਆ, ਹੋਰ ਕਿਤੇ ਵੀ ਜਗ੍ਹਾ ਹੋ ਸਕਦੇ ਆ। ਸੋ ਪਲੀਜ਼ ਨਾ ਤਾਂ ਆਪ ਇਦਾਂ ਦਾ ਕੰਮ ਕਰੋ, ਨਾ ਹੀ ਕਿਸੇ ਨੂੰ ਕੋਈ ਇਦਾਂ ਜਿਹੜਾ ਫਸਾਓ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਆਪਾਂ ਖਬਰਾਂ ਵੀ ਹੋਰ ਤੁਹਾਡੇ ਨਾਲ ਕੀ ਕੁਝ ਟਰੱਕਿੰਗ ਇੰਡਸਟਰੀ 'ਚ ਵਾਪਰ ਰਿਹਾ ਉਹ ਸਾਂਝੀ ਕਰਾਂਗੇ, ਤੇ ਹੋਰ ਵੀ ਜੇ ਕੋਈ ਸਾਡਾ ਜਿਹੜਾ ਸਰੋਤਾ ਆ ਉਹਨੂੰ ਖਾਸ ਕਰਕੇ ਡਰੱਗ ਟੈਸਟ ਨੂੰ ਉਹਦੇ ਨਾਲ ਕੋਈ ਇਦਾਂ ਦੀ ਇੰਸੀਡੈਂਟ ਹੋਈ ਆ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਆ। ਜੇ ਕੋਈ ਟੈਕਨੀਕਲ ਕੁਐਸਚਨ ਹੋਇਆ ਉਹ ਆਪਾਂ ਤੁਹਾਡਾ ਫਿਰ ਨੈਕਸਟ ਵੀਕ ਦੇਵਾਂਗੇ, ਕਿਉਂਕਿ ਰਮਨ ਢਿੱਲੋਂ ਹੁਣੀ ਉਹ ਜੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਸੇਫਟੀ ਦੀ ਇੱਕ ਸਮਿਟ ਹੋ ਰਹੀ ਆ UC ਸੈਨ ਡੀਗੋ ਵੱਲੋਂ, ਤੇ ਉੱਥੇ FMCSA CHP ਕਾਰਬ ਹੋਰ ਸਾਰੀਆਂ ਜਿੰਨੀਆਂ ਵੀ ਟਰੱਕਿੰਗ ਨਾਲ ਰਿਲੇਟਡ ਗਵਰਨਮੈਂਟ ਆਰਗੇਨਾਈਜੇਸ਼ਨਸ ਹੈਗੀਆਂ ਉਹ ਉੱਥੇ ਸਾਰੀਆਂ ਪਹੁੰਚੀਆਂ ਹੋਈਆਂ ਆ। ਸੋ ਉਹ ਉੱਥੇ ਆ, ਕੁਛ ਕੁ ਮਿੰਟ ਉਹਨਾਂ ਨੇ ਉਸ ਸਮਿਟ ਚੋਂ ਸਾਡੇ ਲਈ ਕੱਢੇ ਸੀ, ਤੇ ਤਾਂ ਕਰਕੇ ਸਾਡੇ ਨਾਲ ਉਹਨਾਂ ਨੇ ਹਾਜ਼ਰੀ ਲਵਾਈ ਸੀ। ਸੋ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ। ਤੇ ਜੇ ਕੋਈ ਸਾਡਾ ਸਰੋਤਾ ਆ, ਕਿਸੇ ਨੇ ਕਾਲ ਵੀ ਕਰਨੀ ਆ, ਤੇ ਤੁਸੀਂ ਜੇ ਤੁਹਾਡਾ ਆਪਣਾ ਕੋਈ ਵੀ ਵਿਚਾਰ ਆ ਇਸ ਇਸ਼ੂ ਦੇ ਉੱਤੇ, ਤੁਸੀਂ ਜ਼ਰੂਰ ਤਾਂ ਕਿ ਜਿਹੜੇ ਆਪਣੇ ਹੋਰ ਕੋਈ ਭੈਣ ਭਰਾ ਆ ਉਹ ਕੇਅਰਫੁਲ ਰਹਿਣ, ਉਹਨਾਂ ਨੂੰ ਪਤਾ ਲੱਗ ਜਾਏ ਵੀ ਭਾਈ ਇੱਦਾਂ ਦੀ ਕੋਈ ਅਣਸਕਾਮੀ ਘਟਨਾ ਜਿਹੜੀ ਆ ਉਹਨਾਂ ਦੇ ਲਾਇਸੈਂਸ ਦੇ ਨਾਲ ਨਾ ਵਾਪਰ ਜਾਏ। ਤੇ ਤੁਸੀਂ 408 272 5200 408 272 5200 ਤੇ ਕਾਲ ਕਰ ਸਕਦੇ ਹੋ। ਤੇ ਸਾਡਾ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ, ਅੱਧਾ ਘੰਟਾ ਹੋਰ ਜਿਹੜਾ ਲਾਈਵ ਆ ਉਹ ਚੱਲਣਾ ਹੈਗਾ ਜੀ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਟਰੱਕਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਕੁਝ ਕਾਲਰ ਨੇ ਹਰਜੋਤ ਸਿੰਘ ਜੀ, ਮਾਫ ਕਰਨਾ ਮੈਂ ਤੁਹਾਡੀ ਗੱਲ ਰੋਕ ਦਿੱਤੀ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ। ਤੁਸੀਂ ਵੀ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਕਿਸੇ ਵੀ ਮਸਲੇ ਨੂੰ ਵਿਚਾਰਨ ਦੇ ਲਈ, ਆਪਣਾ ਕਮੈਂਟ ਦੇਣ ਦੇ ਲਈ। ਨੰਬਰ ਹੈ 408 272 5200। ਇਹਦੇ ਨਾਲ ਨਾਲ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟਸ ਆ ਰਹੇ ਨੇ ਸਾਡੇ ਜਿਹੜੇ ਦਰਸ਼ਕਾਂ ਦੇ, ਆਪਾਂ ਉਹਨਾਂ ਨੂੰ ਵੀ ਐਡਰੈਸ ਕਰਾਂਗੇ, ਉਹਨਾਂ ਤੇ ਵੀ ਗੱਲਬਾਤ ਕਰਾਂਗੇ। ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਦੋਨਾਂ ਵੱਡੇ ਛੋਟੇ ਭਰਾਵਾਂ ਨੂੰ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਮੈਂ ਇਹਨਾਂ ਦਾ ਨਾਮ ਭੁੱਲ ਗਿਆ, ਮੈਂ ਤਾਂ ਫਿਰ ਦੋਨੇ ਭਰਾਵਾਂ ਨੂੰ ਕਹਿਦਾ ਵੱਡੇ ਛੋਟੇ। ਅੱਛਾ ਜੀ, ਚੱਕਰ ਇਹ ਆ ਵੀ ਉਹ ਜਮਲੇ ਜੱਟ ਦਾ ਗਾਣਾ ਹੈ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਉਹਦੇ ਗਾਣੇ ਵਾਂਗੂ ਨਾ ਦੱਸ ਮੈਂ ਕੀ ਜੀਭ ਦੇ ਸਵਾਦ ਵਿੱਚੋਂ ਖੱਟਿਆ ਜੀ। ਤੇ ਇਹਦੇ ਨਾ ਜਿਹੜੀ ਹੈਗੇ ਜੀਭ ਦੇ ਸਵਾਦ ਨਾ ਥੋੜੇ ਜਿਹੇ ਛੱਡਣੇ ਪੈਂਦੇ ਆ, ਇਹ ਖਾਸ ਖਾਸ ਹੁੰਦੀ ਆ, ਉਹਦੇ ਕਰਕੇ ਆ ਜਾਂਦਾ। ਮਫਨਾਂ 'ਚ ਵੀ ਆਉਂਦੀ ਆ ਖਾਸ ਖਾਸ, ਤੇ ਗੁਰਦੁਆਰੇ ਵਾਲੇ ਤਾਂ ਖਾਸ ਕਰਕੇ ਜੋ ਤੁਸੀਂ ਦੱਸੇ ਉਹ ਬਣਾਉਂਦੇ ਆ, ਜਿਹੜੇ ਨਿੰਗਾ ਵਾਲੇ ਖਾਸ ਕਰਕੇ ਗੁਰਦੁਆਰੇ ਆ, ਤੇ ਉਹ ਬੈਠੇ ਬੈਠੇ ਨਾ ਬੰਦੇ ਵੀ ਨੇੜਤਾ ਜੀ ਕਰਕੇ ਆਖਦੇ ਸਾਡੀ ਇਹਨਾਂ ਨਾਲ ਚੰਗੀ ਬਣਦੀ ਗਿਆਨੀਆਂ ਨਾਲ। ਤੇ ਉਹ ਅੰਦਰ ਵੜ ਕੇ ਪੀਂਦੇ ਪਰਦੇ ਨਾਲ, ਤੇ ਪਤਾ ਉਦੋਂ ਲੱਗਦਾ ਜਦੋਂ ਫਿਰ ਡਰੱਗ ਟੈਸਟ ਹੁੰਦਾ। ਇਸ ਕਰਕੇ ਭਾਈ ਇਹਨਾਂ ਚੀਜ਼ਾਂ ਤੋਂ ਗਰੇਜ ਕਰੋ, ਇਹ ਤੁਹਾਡਾ ਰੁਜ਼ਗਾਰ ਆ, ਬਚੋ। ਤੇ ਜਾਂ ਆਪਣੇ ਮਾੜਾ ਮੋਟਾ ਕੋਈ ਜ਼ੁਕਾਮ ਖੰਘ ਲੱਗ ਜਾਂਦੀ ਨਾ, ਤੇ ਉਹ ਇੰਡੀਆ ਦੀ ਆਦਤੀ, ਉਹ ਲੈ ਫੜ ਭੋਰਾ ਯਾਰ ਖਾਸ ਖਾ ਲਾ, ਜਾਂ ਤੂੰ ਆ ਫੀਮ ਖਾ ਲਾ, ਫਲਾਨਾ ਖਾ ਲਾ ਨਾ। ਇੱਥੇ ਵੀ ਉਹ ਪੋਸਟ ਪਾਸਟ ਚੱਲਦਾ ਹੈ, ਇਹ ਉਦੋਂ ਤਾਂ ਖਾ ਲੈਂਦੇ ਤੇ ਮੁੜ ਕੇ ਪਤਾ ਲੱਗਦਾ ਵੀ ਇਹਦਾ ਭਾਈ ਰਿਜ਼ਲਟ ਕੀ ਨਿਕਲਦਾ। ਤੇ ਇਸ ਕਰਕੇ ਗਰੇਜ ਕਰਨਾ ਚਾਹੀਦਾ। ਮੇਰਾ ਤਾਂ ਇੰਨਾ ਹੀ ਕਹਿਣਾ ਸੀ। ਬਹੁਤ ਤੁਹਾਨੂੰ ਮੌਕਾ ਵਧੀਆ ਮਿਲਿਆ, ਆਪਦੇ ਕੰਮ ਚਲਾਉਣੇ, ਬਾਲ ਬੱਚੇ ਪਾਲਦੇ ਆ। ਥੈਂਕ ਯੂ ਜੀ, ਆਉਂਦੇ ਰਹੋ ਜੀ। ਧੰਨਵਾਦ ਜੀ, ਧੰਨਵਾਦ ਬੂਟਾ ਸਿੰਘ ਭਾਜੀ, ਬਹੁਤ ਬਹੁਤ ਜੀ। ਜਿਮੀ ਜੀ, ਸਤਿ ਸ਼੍ਰੀ ਅਕਾਲ ਜਿਮੀ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਰ, ਉਸੇ ਦੇ ਰਿਲੇਟਡ ਹੀ ਆ, ਡਰੱਗ ਰਿਲੇਟਡ। ਜੇ ਕਿੱਦਾਂ ਪੋਜ਼ਿਟਿਵ ਆ ਜਾਵੇ ਤੇ ਬੰਦਾ ਹੇਅਰ ਜਾਂ ਨੇਲ ਟੈਸਟ ਕਰ ਲਵੇ। ਜੇ ਬੰਦਾ ਨਹੀਂ ਖਾਂਦਾ ਪੀਂਦਾ ਹੈਗਾ, ਤੇ ਇਹ ਤਾਂ ਮੈਂ ਵੈਸੇ ਤੁਹਾਨੂੰ YouTube ਤੇ ਉਹਨਾਂ ਹਰਮਨ ਸਾਹਿਬ ਜੀ ਜੋ ਸੀਗੇ ਉਹ ਪੁੱਛਿਆ ਸੀਗਾ, ਪਰ ਮੈਨੂੰ ਲੱਗਦਾ ਸ਼ਾਇਦ ਨਹੀਂ ਕੀਤਾ। ਜੇ ਹੋ ਸਕਦਾ ਤੁਸੀਂ ਆਨਸਰ ਦੇ ਦਿਓਗੇ, ਨਹੀਂ ਤੇ ਅਗਲੀ ਵਾਰੀ ਫੇਰ ਪੁੱਛ ਲਿਓ। ਜੀ, ਤੁਸੀਂ ਇੱਕ ਵਾਰੀ ਦੁਬਾਰਾ ਬੋਲ ਸਕਦੇ ਹੋ ਜਿਹੜੀ ਤੁਸੀਂ ਚੀਜ਼ ਪੁੱਛਣਾ ਚਾਹੁੰਦੇ, ਅਸੀਂ ਉਹਨਾਂ ਨੂੰ ਦੁਬਾਰਾ ਪੁੱਛਣਾ ਕਿਉਂਕਿ ਉਹ ਚਲੇ ਗਏ ਨੇ। ਹਾਂਜੀ, ਮੈਂ ਇਹੀ ਪੁੱਛਣਾ, ਜੇ ਜਿੱਦਾਂ ਕਿਸੇ ਦਾ ਪੋਜ਼ਿਟਿਵ ਆ ਗਿਆ, ਹੁਣ ਕੋਈ ਕਦੀ ਕਿਸੇ ਨੇ ਐਡਵਿਲ ਲੈ ਲਈ ਜਾਂ ਕੋਈ ਸਿਰ ਦਰਦ ਦੀ ਦਵਾ ਕਰਕੇ ਕੁਝ ਲੈਣਾ ਹੀ ਪੈ ਗਿਆ, ਠੀਕ ਹੈ ਜੀ, ਚਾਹੀਦਾ ਤਾਂ ਹੈ ਡਿਸਕਲੋਜ਼ ਕਰਨਾ। ਪਰ ਜੇ ਏਦਾਂ ਕਦੀ ਬਿਨਾਂ ਖਾਧੇ ਪੀਤੇ ਕੁਝ ਐਵੇਂ ਪੋਜ਼ਿਟਿਵ ਆ ਜਾਵੇ, ਤੇ ਉਹਨਾਂ ਨੂੰ ਰਿਕੁਐਸਟ ਨਹੀਂ ਕਰ ਸਕਦੇ ਕਿ ਹਾਂ ਬਈ ਹੇਅਰ ਟੈਸਟ ਜਾਂ ਤੁਸੀਂ ਨੇਲ ਟੈਸਟ ਲੈ ਲਓ। ਤੇ ਕਿਉਂਕਿ ਉਹ ਜਿਹੜਾ 10,000 ਜਾਂ 21 ਦਿਨ ਬੈਠਣਾ, ਉਹ ਤਾਂ ਹਰੇਕ ਨੂੰ ਚੁੱਟੇਗਾ ਨਾ। ਠੀਕ ਹੈ ਜੀ। ਸੋ ਬਿਲਕੁਲ, ਜਦੋਂ ਰਮਨ ਜੀ ਨੈਕਸਟ ਵੀਕ ਆਏ ਨਾ, ਜ਼ਰੂਰ ਆਪਾਂ ਉਹਨਾਂ ਤੋਂ ਇਹ ਗੱਲ ਕਲੀਅਰ ਕਰ ਦਾਂਗੇ। ਜੀ। ਇੱਕ ਹਰਜੋਤ ਸਿੰਘ ਜੀ, ਆਪਾਂ ਨੂੰ ਸਵਾਲ ਆਇਆ ਸੀਗਾ ਸੋਸ਼ਲ ਮੀਡੀਆ ਤੇ ਵੀ, ਆਪਣੇ ਦਰਸ਼ਕ ਦੇਖ ਰਹੇ ਨੇ, ਜਿਮੀ ਕਾਲੀਆ ਜੀ, ਉਹਨਾਂ ਨੇ ਵੀ ਸਵਾਲ ਇਹ ਕੀਤਾ ਸੀਗਾ, ਵਾਟ ਅਬਾਊਟ ਹੇਅਰ ਟੈਸਟ, ਕੀ ਵਾਲਾਂ ਦੇ ਟੈਸਟ ਦੇ ਬਾਰੇ ਤੁਸੀਂ ਜ਼ਰੂਰ ਦੱਸੋ। ਸੋ ਉਹ ਬਿਲਕੁਲ ਜੀ, ਉਹ ਅਸਲ ਦੇ ਵਿੱਚ ਜਿਹੜੇ ਆਪਣੇ ਹਰਮਨ ਢਿੱਲੋਂ ਜੀ ਨੇ, ਉਹ ਟੈਕਨੀਕਲ ਤੌਰ ਤੇ ਜਿਹੜੀਆਂ ਟਰਮਸ ਨੇ ਉਹ ਤੁਹਾਨੂੰ ਬਕਾਇਦਾ ਤਫਸੀਲ ਦੇ ਨਾਲ ਸਮਝਾ ਸਕਦੇ ਨੇ। ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ, 408 272 5200 ਸਟੂਡੀਓ ਦਾ ਨੰਬਰ ਹੈ। ਜਿਹੜੇ ਸਰੋਤੇ, ਜਿਹੜੇ ਦਰਸ਼ਕ ਦੇਖ ਰਹੇ ਨੇ ਆਪਾਂ ਨੂੰ ਇਸ ਵੇਲੇ ਫੇਸਬੁੱਕ ਤੇ YouTube ਚੈਨਲ ਤੇ ਲਾਈਵ, ਉਹ ਇੱਥੇ ਵੀ ਆਪਣੀ ਕਮੈਂਟ ਕਰ ਸਕਦੇ ਨੇ, ਇੱਥੇ ਵੀ ਆਪਣਾ ਸਵਾਲ ਪੁੱਛ ਸਕਦੇ ਨੇ। ਜੀ ਹਰਜੋਤ ਸਿੰਘ ਜੀ, ਸੋ ਬਿਲਕੁਲ, ਜਿਸ ਤਰ੍ਹਾਂ ਪਹਿਲਾਂ ਰਮਨ ਭਾਜੀ ਹੁਣੀ ਦੱਸ ਕੇ ਗਏ ਆ, ਬੂਟਾ ਸਿੰਘ ਭਾਜੀ ਹੁਣੀ ਵੀ ਦੱਸ ਕੇ ਗਏ, ਭਾਈ ਮੌਕਾ ਮਿਲਿਆ ਆ ਵੀ ਕਦੇ ਕਿਤੇ ਏਦਾਂ ਅਣਜਾਣਪੁਣੇ 'ਚ ਜਾਂ ਐਵੇਂ ਖੁਸ਼ੀ ਲੈਣ ਦੇ ਲਈ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸੀ ਵੀ ਜੀਭ ਦੇ ਸਵਾਦ ਲਈ ਏਦਾਂ ਦੇ ਕਿਤੇ ਇਹ ਗਲਤੀ ਨਾ ਕਰ ਲਿਓ, ਤਾਂ ਕਿ ਫਿਰ ਬਹੁਤ ਲੰਮਾ ਟਾਈਮ ਜਿਹੜਾ ਤੁਹਾਨੂੰ ਉਹ ਪਛਤਾਉਣਾ ਪਵੇ। ਮੈਨੂੰ ਵੀ ਬੜੀ ਹੈਰਾਨੀ ਹੋਈ ਜਦੋਂ ਰਮਨ ਢਿੱਲੋਂ ਉਹਨਾਂ ਨੇ ਦੱਸਿਆ ਵੀ 3 ਇਨਸੀਡੈਂਟਸ ਏਦਾਂ ਦੀਆਂ ਹੋਈਆਂ, ਜਿਸ 'ਚ ਉਹਨਾਂ ਨੇ ਜਦੋਂ ਪੁੱਛਿਆ ਵੀ, ਉਹ ਤਾਂ ਇੱਕ ਤਾਂ ਕਹਿੰਦਾ ਅੰਮ੍ਰਿਤਧਾਰੀ ਮੁੰਡਾ ਨੌਜਵਾਨ ਸੀ, ਕਹਿੰਦਾ ਮੈਂ ਕਿਹਾ ਯਾਰ ਏਦਾਂ ਕਿੱਦਾਂ ਹੋ ਗਿਆ। ਉਹ ਫਿਰ ਉਹਨੂੰ ਦੱਸਿਆ ਵੀ ਮੈਂ ਕਿਸੇ ਗੁਰਦੁਆਰਾ ਸਾਹਿਬ ਗਿਆ ਸੀ, ਤਾਂ ਉੱਥੇ ਏਦਾਂ ਸ਼ਰਦਾਈ ਪੀ ਲਈ, ਤੇ ਉਹ ਤੋਂ ਬਾਅਦ ਫਿਰ
ਇਦਾਂ ਹੋ ਗਿਆ ਹਨਾ। ਹੂੰ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ। ਜੀ ਤੇ ਕਿਉਂ ਦੂਸਰੀ ਜਿਹੜੀ ਇੰਡੀਆ ਤੋਂ ਦਵਾਈਆਂ ਆਉਂਦੀਆਂ ਵੀ ਪਤਾ ਨਹੀਂ ਤੁਹਾਨੂੰ ਉਹਦੇ ਵਿੱਚ ਕੀ ਕੀ ਪਾਇਆ ਪਾਇਆ ਹੁੰਦਾ ਹੋਇਆ, ਹੈਗਾ ਹਾਂਜੀ। ਹਨਾ। ਤੁਹਾਨੂੰ ਇੱਕ ਸੈਕਰਾਮੈਂਟੋ ਦੀ ਇਨਸੀਡੈਂਟ ਦੱਸਦਾ, ਏਦਾਂ ਹੀ ਕੋਈ ਜਾਣ ਪਛਾਣ ਵਾਲੇ ਸੀ ਹੂੰ ਤੇ ਉਹਨਾਂ ਦੀ ਮਾਤਾ ਇੰਡੀਆ ਤੋਂ ਆ ਗਈ ਤੇ ਉਹਦਾ ਸਿਰ ਸੁਰ ਦੁਖਦਾ ਰਹਿੰਦਾ ਸੀ ਤੇ ਉਹ ਹੋਮੋਪੈਥੀ ਦੀ ਦਵਾਈ ਲੈਂਦੀ ਸੀ ਹਨਾ। ਜੀ ਤੇ ਜਦੋਂ ਇੱਥੇ ਆ ਕੇ ਦਵਾਈਆਂ ਮੁੱਕ ਗਈਆਂ ਤੇ ਉਹਦਾ ਬਹੁਤ ਜਿੱਦਾਂ ਸਿਰ ਦਰਦ ਉਹਨੂੰ ਹੋਣ ਲੱਗ ਪਿਆ ਤੇ ਉਹ ਫਿਰ ਹਸਪਤਾਲ ਲੈ ਗਏ। ਹੂੰ। ਤੇ ਜਦੋਂ ਉਹਦੀ ਟੈਸਟ ਚੈੱਕ ਕੀਤੀ ਤੇ ਉਹ ਚੋਂ ਨਿਕੋਟੀਨ ਨਿਕਲੀ ਉਹ ਜਿੱਦਾਂ, ਤੇ ਉਹ ਪਤਾ ਚੱਲਿਆ ਵੀ ਜਿਹੜੀਆਂ ਗੋਲੀਆਂ ਸੀ ਉਹ ਚ ਫੀਮ ਪਾਈ ਉਹ ਹੁੰਦੀ ਸੀ ਤੇ ਉਹ ਹੂੰ ਮਾਤਾ ਰੋਜ਼ ਸਵੇਰੇ ਲੈ ਲੈਂਦੀ ਸੀ ਤੇ ਉਹ ਸੈੱਟ ਰਹਿੰਦਾ ਸੀ ਸੈਟ ਕੰਮ। ਰਹਿੰਦਾ ਸੀ, ਤੇ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਵੀ ਦੇਖੋ ਵੀ ਆਹ ਹੁੰਦਾ ਆ। ਸੋ ਇਸ ਬੋਡੀ ਕਰਕੇ ਐਡਿਕਸ਼ਨ ਲੱਗ ਗਈ। ਜੀ, ਸੋ ਇਸ ਕਰਕੇ ਇਹ ਬਹੁਤ ਧਿਆਨ ਰੱਖੋ ਕਿਉਂਕਿ ਅੱਜ ਕੱਲ ਫਾਈਨ ਕਿੰਨੇ ਆ ਹੁਣ ਤੁਹਾਨੂੰ ਦੱਸ ਕੇ ਗਏ ਆ ਰਮਨ ਹੁਣੀ ਹਾਂਜੀ ਬਈ ਬੰਦੇ ਨੂੰ ਘਰ ਬੈਠਣਾ ਪਊਗਾ, ਉੱਤੇ ਕਿੰਨੇ $1000 ਲੱਗਣੇ ਆ, ਫਿਰ ਟੈਸਟ ਤੇ ਟੈਸਟ ਟੈਸਟ ਤੇ 5 ਟੈਸਟ ਸਾਲਾਂ ਤੱਕ ਉਹ ਜੀ। ਤੇ ਨਾ ਹੀ ਕਿਸੇ ਨੂੰ ਅਣਜਾਣ ਪੁਣੇ ਦੇ ਵਿੱਚ ਇਦਾਂ ਕਿਸੇ ਨੂੰ ਚਾਹ ਪਿਲਾਓ ਜਾਂ ਕੋਈ ਉਦਾਂ ਦੀ ਚੀਜ਼ ਜਿਹ 'ਚ ਤੁਸੀਂ ਕੁਛ ਕੋਈ ਨਸ਼ਾ ਪਾਇਆ ਹੈਗਾ ਤਾਂ ਕਿ ਅਗਲਾ ਵੀਕਐਂਡ ਆ ਪਾਰਟੀ ਆ ਜੀ, ਦੂਜੇ ਦਿਨ ਬੰਦਾ ਕੰਮ ਤੇ ਗਿਆ ਤੇ ਉਹਨੂੰ ਪਤਾ ਹੀ ਨਹੀਂ ਵੀ ਵਿੱਚ ਕੀ ਸੀਗਾ ਹਨਾ। ਸੋ ਇਸ ਗੱਲਾਂ ਦਾ ਜਿਹੜਾ ਆ ਬਹੁਤ ਧਿਆਨ ਰੱਖੋ ਕਮਰਸ਼ੀਅਲ ਲਾਇਸੈਂਸ ਦੇ ਲਈ। ਸੋ ਬਹੁਤ ਸਾਰੇ ਮੈਂ ਇਹ ਵੀ ਦੇਖਦਾ ਕਈਆਂ ਕੋਲ ਕਮਰਸ਼ੀਅਲ ਲਾਇਸੈਂਸ ਹੁੰਦੇ ਆ ਪਰ ਉਹ ਕਮਰਸ਼ੀਅਲ ਚਲਾਉਂਦੇ ਨਹੀਂ ਹੈ ਜੀ। ਉਹਨਾਂ ਦਾ ਵੀ ਜਿੱਦਾਂ ਹਨਾ ਧਿਆਨ ਰੱਖਣਾ ਚਾਹੀਦਾ ਹੈਗਾ। ਕਈ ਵਾਰ ਉਹਨਾਂ ਨੂੰ ਹੁੰਦਾ ਵੀ ਮੈਂ ਫਿਊਚਰ 'ਚ ਕੋਈ ਇਦਾਂ ਦਾ ਕੰਮ ਕਰੂੰਗਾ ਜਾਂ ਕੁਛ ਹਨਾ, ਚਾਹੇ ਰੈਗੂਲਰ ਲਾਇਸੈਂਸ ਵੀ ਆ ਪਰ ਨਸ਼ੇ ਪੱਤੇ ਤੋਂ ਜਿਹੜਾ ਇਹ ਬਚਣਾ ਹੀ ਚਾਹੀਦਾ ਹੈਗਾ। ਤੇ ਬਹੁਤ ਗਾਹਾਂ ਦੇ ਗਾਹਾਂ ਇਦਾਂ ਹੀ ਚੇਂਜ ਹੁੰਦਾ। ਮੈਂ ਤੁਹਾਨੂੰ ਆਪਣਾ ਦੱਸਦਾ ਵੀ ਜਦੋਂ ਮੈਂ ਆਇਆ ਸੀ 35 ਸਾਲ ਪਹਿਲਾਂ, ਜੇ ਕਿਤੇ ਕੋਈ ਬੰਦਾ ਡਰੰਕ ਵੀ ਫੜ ਲੈਂਦਾ ਸੀ ਪੁਲਿਸ ਵਾਲੇ DUI ਤੇ ਉਹ ਉਹਨੂੰ ਕਹਿੰਦੇ ਸੀ ਵੀ ਚੱਲ ਤੇਰੀ ਕਾਰ ਸਾਈਡ ਤੇ ਲਾਣਾ, ਮੈਂ ਤੈਨੂੰ ਘਰ ਛੱਡਿਆ ਨਾ, ਟਿਕਟ ਵੀ ਨਹੀਂ ਦਿੰਦੇ ਹੁੰਦੇ ਸੀ। ਇਦਾਂ ਦਾ ਵੀ ਉਸ ਟਾਈਮ ਤੇ ਹੁੰਦਾ ਸੀ ਹਨਾ। ਪਰ ਹੁਣ ਗਾਹਾਂ ਤੇ ਗਾਹਾਂ ਪੋਪੂਲੇਸ਼ਨ ਵੀ ਵੱਧਦੀ ਗਈ ਤੇ ਇਨਸੀਡੈਂਟ ਇੰਨੀਆਂ ਹੁੰਦੀਆਂ, ਐਕਸੀਡੈਂਟ ਇੰਨੇ ਹੁੰਦੇ ਆ ਤਾਂ ਨੈਚੁਰਲੀ ਫਿਰ ਉਹ ਸਟ੍ਰਿਕਟ ਹੁੰਦੇ ਹੈਗੇ। ਜੀ ਜੀ। ਆਪਣੇ ਅਗਲੇ ਕਾਲਰ ਨੇ ਇੰਦਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲੇ ਵੀਰਾਂ ਨੂੰ ਸਾਈ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਨਵੇਂ ਕੈਲੰਡਰ ਦੀਆਂ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਹੈ ਵੀ ਸਾਨੂੰ ਸਾਡਾ ਸਿੱਖ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ ਉਹਦਾ ਨਵਾਂ ਸਾਲ ਚੜਿਆ ਜੀ। ਜੀ ਧੰਨਵਾਦ, ਵਧਾਈਆਂ ਸਾਰਿਆਂ ਨੂੰ। ਹਾਂਜੀ ਹਾਂਜੀ। ਤੇ ਮੈਂ ਵਧੀਆ ਤੁਸੀਂ ਵਿਸ਼ੇਸ਼ ਹੈ ਤੇ ਰਮਨ ਜੀ ਮੈਂ ਥੋੜੀ ਜਿਹੀ ਬਸ ਰੇਡੀਓ ਔਨ ਕੀਤਾ ਹੀ ਸੀਗਾ ਤੇ ਉਹਨਾਂ ਦੀ ਗੱਲਬਾਤ ਸੁਣੀ ਸੀ ਤੇ ਉਹ ਵਧੀਆ ਦੱਸ ਕੇ ਕਹੇ ਵੀ ਜੇ ਕਿਸੇ ਦਾ ਪੋਜ਼ਿਟਿਵ ਆ ਜਾਂਦਾ ਉਹ ਪ੍ਰੋਸੈਸ ਹੈਗਾ, ਉਹ ਪ੍ਰੋਸੈਸ ਨੂੰ ਫਾਲੋ ਕਰੋ, ਉਹਨੂੰ ਘੱਟੋ ਘੱਟ ਉਹਦਾ ਲਾਇਸੈਂਸ C ਕਲਾਸ ਦੀ ਕੈਟੇਗਰੀ 'ਚ ਆਪਣੇ ਆਪ ਕਨਵਰਟ ਹੋ ਜਾਊਗਾ। ਪਰ ਇਹ ਚੀਜ਼ਾਂ ਮਤਲਬ ਮੁੜ ਕੇ ਉਹਨੂੰ ਇੱਕ ਸਕੂਲ ਹੈ ਜਿਵੇਂ ਜੁਆਇਨ ਕਰਨਾ ਪੈਂਦਾ ਹੈਗਾ ਤੇ ਉਹਦੀ ਕਲਾਸਾਂ ਲੈਣੀਆਂ ਪੈਂਦੀਆਂ। ਇਹ ਸਾਰਾ ਕੁਛ ਕਰਨ ਤੋਂ ਬਾਅਦ ਫਿਰ ਉਹ ਦੁਬਾਰਾ DMV 'ਚ ਰਿਪੋਰਟ ਕਰੇ ਵੀ ਹਾਂ ਹੁਣ ਮੇਰਾ ਮੈਡੀਕਲ ਟੈਸਟ ਠੀਕ ਹੈ, ਫਿਰ ਉਹਨੂੰ A ਕਲਾਸ ਕਨਵਰਟ ਕਰ ਸਕਦੇ ਆ। ਪਰ ਜੇ ਉਹਨਾਂ ਨੂੰ ਸਹੀ ਲੱਗੂਗਾ ਤਾਂ ਜੀ। ਤੇ ਹਾਂਜੀ, ਤੇ ਦੂਜਾ ਮੈਨੂੰ ਹੁਣ ਮੇਰਾ ਕਰੀਬ 20-25 ਦਿਨ ਹੋ ਗਏ ਟਰੱਕ ਖੜੇ ਨੂੰ ਤੇ ਡਰਾਈਵਰ ਹੈ ਜਿਹੜਾ, ਅਸੀਂ ਕਾਲਾਂ ਆਉਂਦੀਆਂ ਮੈਨੂੰ ਡਰਾਈਵਰ ਦੀਆਂ ਤੇ ਵੀ ਸਾਨੂੰ ਹਾਇਰ ਕਰ ਲਓ, ਪਰ ਉਹ ਹਰ ਬੰਦਾ ਹੀ ਇਹ ਮੰਗ ਕਰਦਾ ਵੀ 1099 ਮੰਗਦਾ ਜਾਂ ਉਹ ਨਾਲ ਡਬਲ ਲੌਗ ਬੁੱਕ ਮੰਗਦਾ। ਮੈਂ ਕਿਹਾ ਵੀ ਦੋਨਾਂ ਲਈ ਮੈਂ ਸੌਰੀ ਹੈ ਹਨਾ ਵੀ ਇਹਨੂੰ ਖੜਾ ਕਰਨਾ ਚੰਗੀ ਗੱਲ ਹੈ, ਪਰ ਉਹਨੂੰ ਜੇ ਆਪਾਂ ਗਲਤ ਤਰੀਕੇ ਨਾਲ ਰਨ ਕਰਦੇ ਆ, ਆਪਾਂ ਚਲਾਉਂਦੇ ਆ ਤਾਂ ਉਹ ਬਿਲਕੁਲ ਹੀ ਗਲਤ ਹੋ ਜਾਂਦਾ। ਤੇ ਇਹ ਸਾਰੇ ਵੀਰਾਂ ਨੂੰ ਜਾਂ ਜਿੰਨੇ ਵੀ ਕੰਪਨੀਆਂ ਵਾਲੇ ਬੰਦਿਆਂ ਨੂੰ ਸੁਣਦੇ ਆ ਰੇਡੀਓ, ਉਹਨਾਂ ਨੂੰ ਇਹੀ ਰਿਕੁਐਸਟ ਹੈ ਵੀ ਆਪਾਂ ਆਪ ਹੀ ਉਹਨਾਂ ਨੂੰ ਥੋੜਾ ਜਿਹਾ ਹਵਾ ਦੇ ਦਿੰਦੇ ਆ ਤੇ ਉਹ ਠੀਕ ਹੈ ਤੂੰ ਆ ਜਾ, ਕਿਉਂਕਿ ਟਰੱਕ ਖੜਾ ਹੈ ਉਹਦੇ ਖਰਚੇ ਖਾਈ ਜਾਂਦੇ ਆ, ਇੰਸ਼ੋਰੈਂਸ ਤੇ ਹੋਰ ਆਈ ਜਾਂਦੇ, ਤਾਂ ਆਪਾਂ ਨੂੰ ਕੋਈ ਚੁਆਇਸ ਨਹੀਂ ਹੁੰਦੀ ਬੰਦਾ ਵੀ ਮੇਰਾ ਟਰੱਕ ਰਨ ਕਰੇ। ਪਰ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਜੋ ਗਲਤ ਕੰਮ ਕਰਕੇ ਆਪਾਂ ਆਪਣੇ ਆਪ ਨੂੰ ਹੋਰ ਮੁਸ਼ਕਿਲ 'ਚ ਪਾ ਲੈਂਦੇ ਆ, ਜਿਹਦੇ ਨਾਲ ਕਹਿ ਲਈਏ ਵੀ ਮੁੜ ਕੇ ਉਹਦੇ ਰਿਜ਼ਲਟ ਹੈ ਨਾ ਜਿਹੜੇ, ਉਹ ਰਿਜ਼ਲਟ ਬੜੇ ਮਤਲਬ ਭੈੜੇ ਨਿਕਲਦੇ ਆ, ਭਿਆਨਕ ਹੁੰਦੇ ਆ, ਜਿਹੜੇ ਕਿ ਆਪਾਂ ਨੂੰ ਆਪਣੀ ਕੰਪਨੀ ਦੇ ਉੱਤੇ ਵੀ ਬਹੁਤ ਫਰਕ ਪੈਂਦਾ। ਤੇ ਬਸ ਇੰਨਾ ਹੀ ਮੈਂ ਕਹਿਣ ਦਾ ਸਮਾਂ ਦਾ ਯਾਚਕ ਸੀਗਾ। ਬਾਕੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ, ਵਧੀਆ ਵੱਡਮੁੱਲੀ ਜਾਣਕਾਰੀ ਸਾਨੂੰ ਸ਼ੇਅਰ ਕਰਦੇ ਹੋ, ਉਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਇੰਦਰਜੀਤ ਜੀ। ਇਹਨਾਂ ਦਾ ਵੀ ਕਾਫੀ ਲੰਮਾ ਸਮਾਂ ਦਾ ਐਕਸਪੀਰੀਅੰਸ ਆ। ਸੋ ਇਦਾਂ ਹੀ ਹੁੰਦਾ ਆ ਵੀ ਜਿਹੜੇ ਬੰਦੇ ਦਾ ਲੰਮੇ ਟਾਈਮ ਤੋਂ ਐਕਸਪੀਰੀਅੰਸ ਆ ਉਹ ਜ਼ਰੂਰ ਆਪਣਾ ਐਕਸਪੀਰੀਅੰਸ ਆਪਣੇ ਨਵੇਂ ਜਿਹੜੇ ਭੈਣ ਭਰਾ ਆ ਉਹ ਇਸ ਬਿਜ਼ਨਸ ਦੇ ਵਿੱਚ ਹੈਗੇ ਆ, ਉਹਨਾਂ ਨੂੰ ਨੌਲੇਜ ਮਿਲਦਾ ਹੈਗਾ। ਕਿਉਂਕਿ ਕਈ ਵਾਰੀ ਚੀਜ਼ਾਂ ਜਿਹੜੀਆਂ ਬੁੱਕਾਂ 'ਚ ਪੜ੍ਹਨ ਨੂੰ ਬਹੁਤ ਟਾਈਮ ਲੱਗਦਾ ਤੇ ਬਹੁਤ ਵਾਰ ਆਪਾਂ ਪੜ੍ਹਦੇ ਵੀ ਨਹੀਂ, ਪਰ ਇਦਾਂ ਇੱਕ ਦੂਜੇ ਦੇ ਐਕਸਪੀਰੀਅੰਸ ਤੋਂ ਆਪਾਂ ਜਾਣਕਾਰੀ ਜਿਹੜੀ ਆ ਉਹ ਸਾਨੂੰ ਮਿਲਦੀ ਹੈ। ਜੀ ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਓਂਕਾਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ।
ਸਤਿ ਸ੍ਰੀ ਅਕਾਲ ਜੀ, ਖਾਲਸਾ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਜੀ, ਇਹ ਮੈਂ ਥੋੜਾ ਜਿਹਾ ਬਹੁਤ ਵਧੀਆ ਵਿਸ਼ਾ ਤੁਸੀਂ ਲਿਆਂਦਾ, ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਟਾਈਨਲ 3 ਵੀ ਆ ਜਾਂਦੀ ਆ ਜੀ। ਅੱਛਾ ਜੀ। ਇੱਕ ਟਾਈਨਲ 3 ਗੋਲੀ ਹੁੰਦੀ ਆ। ਅੱਛਾ ਜੀ। ਤੇ ਮਤਲਬ ਜਿਹੜੇ ਆਪਾਂ ਸੀਡ ਜੇ ਖਾਣੇ, ਪੱਪੀ ਸੀਡ ਜੇ ਵੀ ਆ ਜਾਂਦੇ ਆ। ਤੇ ਆਪਣੇ ਇੱਕ ਸਾਡਾ ਰਿਸ਼ਤੇਦਾਰ ਸੀ, ਤੇ ਉਹਨੂੰ ਏਦਾਂ ਪ੍ਰੋਬਲਮ ਆ ਗਈ ਸੀ, ਉਹ ਵਿਚਾਰਾ ਸਮਾਂ ਉੱਧਰ ਗਿਆ ਸੀ ਈਸਟ ਚ। ਅੱਛਾ ਜੀ। ਦੇਖ ਲਓ ਇੰਨੀ ਪ੍ਰੋਬਲਮ ਆਈ, ਲਾਇਸੈਂਸ ਉੱਥੋਂ ਟਰੱਕ ਵੀ ਕਿਸੇ ਨੇ ਲਿਆਂਦਾ ਉਹਦਾ। ਅੱਛਾ ਜੀ। ਫਿਰ ਉਹ ਕੰਪਿਊਟਰ ਦੇ ਕਿੰਨੇ ਘੰਟੇ ਉਹਨੂੰ ਕਲਾਸ ਲਾਉਣੀ ਪਈ, ਫਿਰ ਉਹਨੂੰ ਡਰੱਗ ਟੈਸਟ 1 ਸਾਲ ਕਰਾਉਣਾ ਪਿਆ ਜੀ ਲਗਾਤਾਰ, ਐਵਰੀ ਮੰਥ ਜੀ। ਤੇ ਉਹ ਰਿਕੁਆਇਰਮੈਂਟ ਹੈ ਕਿ ਜਦੋਂ ਡਰੱਗ ਟੈਸਟ ਕਰਾਉਂਦਾ ਨਾਲ ਖੜਦਾ ਬੰਦਾ ਮਗਰਲੇ ਪਾਸੇ ਤੁਹਾਡੇ, ਤੇ ਉਹਦਾ ਪੂਰਾ ਪ੍ਰੋਪਰ ਟੈਂਪਰੇਚਰ ਵੀ ਚੈੱਕ ਕਰਦੇ ਆ। ਕਈ ਵਾਰ ਦੁੱਧਾਂ ਦਾ ਚੱਲ ਕਹਿੰਦੇ ਅੰਦਰ ਜਾ ਕੇ ਪਿਸ਼ਾਬ ਦੇ ਦਿਓ। ਹਾਂਜੀ। ਤੇ ਇਹ ਬਹੁਤ ਜ਼ਿਆਦਾ ਤੁਹਾਨੂੰ ਇਹ ਹਾਈ ਕਾਸਟ ਪੈ ਜਾਂਦਾ ਹੈ ਕਿ ਤੁਹਾਡਾ ਟਰੱਕ ਖੜ ਜਾਂਦਾ। ਨੰਬਰ 2, ਜਿਹੜਾ ਕੋਈ ਇੱਧਰ ਸ਼ਰਾਰਤ ਕਰਦਾ, ਮਤਲਬ ਮੈਂ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਵੀ ਪ੍ਰਮਾਤਮਾ ਤੁਹਾਨੂੰ ਫਿਰ ਮੁੜ ਕੇ ਤੁਹਾਨੂੰ ਜਿੱਥੇ ਤੁਸੀਂ ਕਿਸੇ ਲਈ ਖੂਹ ਪੱਟਦੇ ਆ, ਤੁਹਾਡੀ ਖਾਤਾ ਨਿਕਲਦਾ ਹੀ ਨਿਕਲਦਾ। ਵੀ ਇਦਾਂ ਦਾ ਕੰਮ ਨਾ ਕਰੋ ਕਿਸੇ ਨੂੰ ਐਵੇਂ ਵੀ ਕਈ ਯਾਰ ਦੋਸਤ ਉਦਾਂ ਹੀ ਮਾੜੀ ਕੇ ਫੀਮ ਪਾ ਕੇ ਚਾਹ ਦੇ ਵਿੱਚ ਪਤਾ ਹੁੰਦਾ ਵੀ ਡਾਇਰੈਕਟ ਆਇਆ, ਕਿਸੇ ਦਾ ਰੋਟੀ ਕਿਤੇ ਲੱਤ ਨਾ ਮਾਰੋ, ਕਿਉਂਕਿ ਇਹ ਬਹੁਤ ਜ਼ਿਆਦਾ ਮੁੜ ਕੇ ਉਸ ਬੰਦੇ ਲਈ ਪ੍ਰੋਬਲਮ ਆ ਜਾਂਦੀ ਹੈ ਜਿਸ ਬੰਦੇ ਦਾ ਇਹ ਹੈਪਨ ਹੋ ਜਾਵੇ। ਇਹਦਾ ਭਾਜੀ ਇਨਸੀਡੈਂਟ ਇਹ ਹੁੰਦੀਆਂ ਰਹਿੰਦੀਆਂ ਤੇ ਟਰੱਕ ਦੀਆਂ, ਮੈਂ ਦੂਸਰੀਆਂ 'ਚ ਵੀ ਦੇਖਿਆ। ਕਈ ਵਾਰੀ ਪਾਰਟੀ ਹੁੰਦੀ ਆ, ਕੋਈ ਪੈਗ ਸ਼ੈਗ ਲਾਉਂਦੇ, ਮੁੜ ਕੇ ਉਹ ਜਿਹਦੇ ਨਾਲ ਲੱਗਦੀ ਉਹ ਕਾਲ ਕਰ ਦਿੰਦੇ ਪੁਲਿਸ ਨੂੰ ਵੀ ਉਹ ਸ਼ਰਾਬ ਪੀ ਕੇ ਜਾ ਰਿਹਾ ਜੀ। ਇਦਾਂ ਦੇ ਇਨਸੀਡੈਂਟ ਵੀ ਆਈਆਂ ਪਿੱਛੇ। ਪਰ ਭਾਜੀ ਜਿਹੜਾ ਬੰਦਾ ਇਦਾਂ ਕਰਦਾ, ਉਹਦੇ ਨਾਲ ਜ਼ਿੰਦਗੀ ਦੇ ਵਿੱਚ ਹੁੰਦਾ, ਫਿਰ ਮੁੜ ਕੇ ਉਹਨੂੰ ਆਲਰੇਡੀ ਉਹਨੂੰ ਪ੍ਰਮਾਤਮਾ ਅੱਗੇ ਬੈਕ ਕਰਦਾ ਹੈ ਉਹਦੇ ਨਾਲ। ਹਾਂਜੀ, ਇਹ ਨਹੀਂ ਕਰਨਾ ਚਾਹੀਦਾ ਜੀ। ਬਾਕੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਸਾਰੇ ਬਾਕੀਆਂ ਨੂੰ ਖਾਲਸਾ। ਚਲ ਘੱਟੋ ਘੱਟ ਜੇ ਕਿਸੇ ਦਾ ਤੁਸੀਂ ਚੰਗਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਕਰੋ, ਮਾੜਾ ਵੀ ਨਾ ਕਰੋ ਜੀ। ਹਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨੰਬਰ। ਹਾਂਜੀ ਹਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਸਤਿ ਸ਼੍ਰੀ ਅਕਾਲ। ਮੈਂ ਤਾਂ ਇੰਨਾ ਕਹਿਣਾ ਜੀ ਭਾਈ, ਜੇ ਗੁਰਦੁਆਰੇ ਕੋਈ ਪ੍ਰੋਗਰਾਮ ਚੱਲਦਾ ਹੁੰਦਾ, ਜੇ ਮੁੰਡੇ ਖੁੰਡੇ ਵੱਖਰੀ ਚਾਹ ਬਣਾ ਕੇ ਪੀਂਦੇ ਹੋ, ਚਾਹ ਨਾ ਪੀਓ, ਬਚ ਕੇ ਰਹੋ ਬਸ। ਠੀਕ ਹੈ। ਅੱਛਾ ਜੀ, ਠੀਕ ਹੈ ਜੀ। ਕਿਉਂ ਉਹਨੇ ਕੁਛ ਨਾ ਕੁਛ ਕੀਤਾ ਹੁੰਦਾ, ਆਪਣੇ ਇਕੱਠੇ ਹੋਏ ਹੁੰਦੇ ਮੁੰਡੇ ਖੁੰਡੇ, ਆਪਣੇ ਫਨ ਚ ਸਾਡੇ ਵਾਲਾ ਵੀ ਆ ਕੇ ਪੀਣੀ ਚਾਹ ਤੇ ਲੈ ਲਓ, ਪੀ ਲੈਂਦੇ, ਮੁੜ ਕੇ ਫਿਰ ਉਹ ਕੰਮ ਵਿਗੜ ਜਾਂਦਾ ਹੈ। ਪਰ ਇਦਾਂ ਦਾ ਨਾ ਹੀ ਕਰਨ, ਘੱਟੋ ਘੱਟ ਗੁਰੂ ਘਰ, ਹੋਰ ਕਿਤੇ ਆਪਣੇ ਘਰ ਕਰਨਾ। ਆਪਾਂ ਤਾਂ ਕਹਿੰਦੇ ਕਿਤੇ ਮੇਰਾ ਕਰਨਾ, ਕਿਤੇ ਵੀ ਨਾ ਕਰਨਾ, ਪਬਲਿਕਲੀ ਤਾਂ ਬਹੁਤ ਭਾਜੀ ਬਹੁਤ ਸਾਲ ਪਹਿਲਾਂ ਦੀ ਗੱਲ ਆ ਜੀ। ਤੇ ਏਦਾਂ ਹੀ ਚੱਲਦਾ ਪ੍ਰੋਗਰਾਮ, ਤੋਂ ਇੱਕ ਜਾਣੇ ਆ ਚਾਹ ਮੰਗੀ, ਉਹਨੂੰ ਵੀ ਦੇਤੀ ਉਹਨੇ। ਅੱਛਾ ਜੀ। ਹਾਂਜੀ, ਪੀ ਕੇ ਚਲੀ ਗਿਆ। ਹੁਣ ਭਾਈ ਜਾਣੇ ਪਰ ਕੀ ਹਿਸਾਬ ਤਾ ਬਾਅਦ ਚ ਉਹਦਾ ਚਲੇ ਗਏ, ਕਰਦੇ ਪੀਂਦੇ ਹੈਗੇ ਮੁੰਡੇ ਤੇ ਕਰਦੇ ਆਪੋ ਚ ਫਨ, ਪਰ ਚਾਹੀਦਾ ਨਹੀਂ ਹੈਗਾ। ਧੰਨਵਾਦ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜਤਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਹਾਡਾ। ਤੇ ਅੱਜ ਰਮਨ ਭਾਜੀ ਪਤਾ ਨਹੀਂ ਮੈਂ ਬਾਅਦ ਚ ਲਾਇਆ ਕਿ ਗੈਰ ਹਾਜ਼ਰ ਨੇ। ਨਹੀਂ, ਉਹ ਆਏ ਸੀ, ਉਹ ਐਕਚੁਅਲੀ ਨਾ ਸੇਫਟੀ ਦੀ ਸਮਿਟ ਕੋਈ ਮੀਟਿੰਗ ਹੋ ਰਹੀ ਆ ਸੈਨ ਡੀਗੋ, ਤੇ ਉੱਥੇ ਸੀਗੇ ਉਹ, ਮੀਟਿੰਗ ਚੋਂ 10 ਮਿੰਟ ਕੱਢ ਕੇ ਆਏ ਸੀ, ਤਾਂ ਕਰਕੇ। ਹਾਂਜੀ ਭਾਜੀ, ਮੈਂ ਤਾਂ ਇੱਕ ਨਿਊਜ਼ ਦੇਣ ਲਈ ਲਾਇਆ ਸੀ ਵੀ ਜਿਹੜੇ ਲੋਕ ਵੀ ਸਿਲੰਡਰ ਓਕਲੈਂਡ ਸਾਈਡ ਤੋਂ ਟ੍ਰੇਸੀ ਵੱਲ ਨੂੰ ਜਾ ਰਹੇ ਨੇ, ਈਡਨ ਕੈਨੀਅਨ ਤੇ ਇੱਕ ਟਰੱਕ ਤੇ 5 ਗੱਡੀਆਂ ਦਾ ਐਕਸੀਡੈਂਟ ਹੋਇਆ, ਤੇ ਬਹੁਤ ਜ਼ਿਆਦਾ ਡਿਲੇ ਆ। ਜੇ ਕਈਆਂ ਨੂੰ ਐਮਰਜੈਂਸੀ ਵੀ ਹੁੰਦੀ ਆ ਤੇ ਉਹ ਆਪਣੇ ਹੋਰ ਕਿਸੇ ਰੂਟ ਰਾਹੀਂ ਚਲੇ ਜਾਣਗੇ। ਠੀਕ ਹੈ ਜੀ। ਇਹ ਮੈਂ ਨਿਊਜ਼ ਦੇਣ ਲਈ ਮੈਂ ਕਾਲ ਕੀਤੀ ਸੀ। ਬਾਕੀ ਦਾ ਮੈਂ ਪ੍ਰੋਗਰਾਮ ਇੱਕ ਵਾਰੀ ਫੇਰ ਲੋਕੇਸ਼ਨ ਦੱਸ ਦਿਓ। 580 ਤੇ 580 ਦੇ ਈਡਨ ਕੈਨੀਅਨ ਦੇ ਐਗਜ਼ੈਕਟ ਕੋਲੇ ਕੈਸਟਰੋ ਵੈਲੀ। ਹਾਂਜੀ ਹਾਂਜੀ, ਜਦੋਂ ਇਧਰੋਂ 80 ਤੋਂ ਤੁਸੀਂ ਜਾਂਦੇ ਆ ਉਧਰ ਨੂੰ। ਹਾਂਜੀ, ਠੀਕ ਆ। ਹਾਂਜੀ, ਜਦੋਂ ਵੀ ਬੇ ਏਰੀਏ ਚ ਜਾਂਦੇ ਆਪਾਂ। ਹਾਂਜੀ ਹਾਂਜੀ ਹਾਂਜੀ। ਤੇ ਐਕਸੀਡੈਂਟ ਹੋਇਆ ਤੇ ਕਈ ਲੋਕਾਂ ਨੂੰ ਬਹੁਤ ਕਾਹਲੀ ਹੁੰਦੀ ਆ ਕਿ ਕੋਈ ਐਮਰਜੈਂਸੀ ਹੁੰਦੀ ਆ, ਉਹ ਆਪਣਾ ਹੋਰ ਰੂਟ ਰਾਹੀਂ ਚਲੇ ਜਾਣਗੇ, ਨਹੀਂ ਵੀ ਨੈਵੀਗੇਸ਼ਨ ਲਾਉਂਦੇ ਕਈ ਲੋਕ। ਹਾਂਜੀ ਹਾਂਜੀ, ਯੂਜ਼ ਨਹੀਂ ਕਰਦੇ। ਹਾਂਜੀ, ਮੈਂ ਇਹ ਖਬਰ ਦੇਣੀ ਸੀ ਕਿ ਮੈਂ ਚਲੋ ਟਰੱਕਾਂ ਦਾ ਪ੍ਰੋਗਰਾਮ ਦੱਸ ਦਿੰਦਾ। ਹਾਂਜੀ, ਧੰਨਵਾਦ ਜੀ, ਥੈਂਕ ਯੂ, ਧੰਨਵਾਦ ਜੀ। ਓਕੇ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਸੋ ਇਹ ਵੀ ਦੱਸਦੇ ਜਾਈਏ, ਇੱਕ ਜਿਹੜਾ ਹਾਈਵੇ 680 ਆ, ਵੀਕਐਂਡ ਦੇ ਦੌਰਾਨ ਉਹ ਉੱਥੇ ਵੀ 3 ਦਿਨ ਬੰਦ ਰਹਿਣਾ, ਸਨੋਲ ਦੇ ਕੋਲ, ਜੋ ਰਾਈਟ ਸਾਈਡ ਆ, ਜਦੋਂ ਤੁਸੀਂ ਸੈਨੋਜ਼ੇ ਤੋਂ ਸੈਕਰਾਮੈਂਟੋ ਵੱਲ ਨੂੰ ਜਾਂਦੇ ਹੈਗੇ ਆ, ਤੇ ਤੁਹਾਨੂੰ 84 ਦਾ ਐਗਜ਼ਿਟ ਲੈਣਾ ਪੈਣਾ ਹੈਗਾ। ਪਰ ਜੋ ਖੱਬੇ ਸਾਈਡ ਆ 84, ਉਹ ਵੀ ਸਟਕ ਹੈਗੀ ਆ, ਕਿਉਂਕਿ ਉਹ ਪਿਛਲੇ ਸਮੇਂ ਦੇ ਦੌਰਾਨ ਜਦੋਂ ਮੀਂਹ ਪਿਆ ਸੀ, ਉਹਦਾ ਕੁਛ ਹਿੱਸਾ ਜਿਹੜਾ ਉਹ ਨਾਲ ਦੀ ਜਿਹੜਾ ਦਰਿਆ ਜਾਂਦਾ, ਇਹ ਤਾਂ ਦਰਿਆ ਹੀ ਕਹਿ ਦਿੰਦੇ, ਛੋਟੀ ਜਿਹੀ ਸਟਰੀਮ ਆ, ਪਰ ਉਹਦੇ ਚ ਡਿੱਗ ਪਿਆ ਸੀ। ਸੋ ਇਹ ਪਲਾਨ ਹੈਗੀ ਆ I-680 ਜਿਹੜੀ ਆ 3 ਦਿਨਾਂ ਦੇ ਲਈ ਇਸ ਵੀਕਐਂਡ ਦੇ ਦੌਰਾਨ। ਉਹ ਵੀ ਜ਼ਰੂਰ ਆਪਣਾ ਨਾ ਔਨ ਕਰ ਲਿਓ ਜੇ ਖਾਸ ਕਰਕੇ ਕੋਈ ਉਧਰ ਬੇ ਏਰੀਏ ਚ ਆ ਰਿਹਾ ਜਾਂ ਜਾ ਰਿਹਾ ਹੈਗਾ ਜੀ।
ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਗੁਰਨਾਮ ਸਿੰਘ ਜੀ, ਤੁਸੀਂ ਆਉਣੇ ਰਹੋ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸਤਿ ਸ਼੍ਰੀ ਅਕਾਲ ਜੀ। ਚੱਕਰ ਇਹ ਆ ਵੀ ਡਰੱਗ ਟੈਸਟ ਤਾਂ ਆ ਜਾਂਦਾ, ਪਰ ਡਾਕਟਰ ਪੁੱਛ ਲੈਂਦੇ ਜਾਂ ਡਾਕਟਰ ਨੂੰ ਦੱਸ ਦੋ ਹਾਂਜੀ ਵੀ ਮੈਂ ਟੈਨੋਲ ਲਈ ਆ ਜਾਂ ਕਾਫੀ ਪੀਤੀ ਆ ਜੀ, ਕੁਛ ਵੀ ਏਦਾਂ ਚੀਜ਼ ਦੱਸ ਦੋ, ਤੇ ਫਿਰ ਮੇਰੇ ਖਿਆਲ ਨਾਲ ਜੇ ਕੁਝ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਲੀਅਰ ਕਰ ਦਿੰਦੇ ਆ। ਠੀਕ ਹੈ ਜੀ। ਨਹੀਂ ਉਹ ਤਾਂ ਗੱਲ ਠੀਕ ਆ ਤੁਹਾਡੀ, ਜਿਨ ਪੀਤੀ ਆ, ਜਿਹਨੂੰ ਪਤਾ ਹੀ ਨਹੀਂ ਵੀ ਮੇਰੇ ਕੀ ਜਿਸ ਤਰ੍ਹਾਂ 3 ਇੰਸੀਡੈਂਟ ਉਹ ਦੱਸ ਕੇ ਗਏ ਆ ਨਾ, ਉਹ ਕਹਿੰਦੇ ਵੀ ਅਸੀਂ ਤਾਂ ਕਦੇ ਕਰਦੇ ਨਹੀਂ। ਫਿਰ ਉਹਨੇ ਕਿਹਾ ਵੀ ਤੁਸੀਂ ਯਾਦ ਕਰੋ ਵੀ ਲਾਸਟ ਟਾਈਮ ਖਾਦਾ ਕੀ ਸੀ, ਕਿੱਥੇ ਕੀ ਖਾਦਾ ਸੀ। ਫਿਰ ਉਹਨਾਂ ਨੂੰ ਲੱਗਾ ਵੀ ਨਹੀਂ ਯਾਰ ਅਸੀਂ ਕੱਲ ਤਾਂ ਇੱਥੇ ਗਏ ਸੀ, ਇੱਥੇ ਆ ਅਸੀਂ ਪੀ ਲਈ ਸਰਦਾਈ ਪੀ ਲਈ ਜਾਂ ਆਹ ਪੀ ਲਿਆ ਹਨਾ, ਤੇ ਉਹ ਫਿਰ ਉਹ ਪ੍ਰੋਬਲਮ ਆ। ਹਾਂਜੀ, ਜੇ ਸਿੱਖ ਨਾਲ ਏਦਾਂ ਕਰਨ ਦੇ ਫਿਰ ਤਾਂ ਗਲਤ ਗੱਲ ਆ। ਫਿਰ ਪੰਜਾਬੀ ਨੇ ਏਦਾਂ ਕਰੀ ਜਾਂਦਾ। ਪਰ ਵੀਰ ਜੀ ਮੈਂ ਇੱਕ ਗੱਲ ਤਾਂ ਨਾ ਸ਼ੇਅਰ ਕਰਨੀ ਚਾਹੁੰਦਾ। ਹਾਂਜੀ ਹਾਂਜੀ, ਇਹ ਨਸ਼ਾ ਬੜਾ ਵਧੀਆ ਜੀ, ਇਹ ਚ ਪਤਾ ਨੀ ਲੱਗਦਾ ਬੰਦੇ ਨੇ ਸ਼ਰਾਬ ਪੀਤੀ ਵਾਲਾ ਪਤਾ ਲੱਗ ਜਾਂਦਾ ਕਿ ਡਿੱਗਣ ਡਿਆ ਪੀਂਦਾ। ਨਹੀਂ ਨਸ਼ਾ ਤਾਂ ਕੋਈ ਵੀ ਵਧੀਆ ਨਹੀਂ ਹੁੰਦਾ। ਨਹੀਂ ਨਸ਼ਾ ਦਾ ਹੁਣ ਮੀਡੀਆ ਦਾ ਵੀ ਆ, ਜਿਹੜਾ ਸੋਸ਼ਲ ਮੀਡੀਆ ਤੇ ਵੀ ਫੇਸਬੁੱਕ YouTube ਉਹ ਵੀ ਮਾੜਾ ਆ। ਉਹ ਵੀ ਮਾੜਾ ਮਾੜਾ ਜਿਹਾ ਗੱਲ ਏਦਾਂ ਨਾ ਵੀ ਇਸ ਵੇਲੇ ਜੇ ਆਪਾਂ ਔਸਤ ਕੱਢਦੇ ਆ ਤੇ ਤੁਸੀਂ 5% ਲੈ ਲਓ ਵੀ ਆਪਣੇ ਬੰਦੇ ਛਕਦੇ ਆ ਨਾਰਮਲੀ। ਹਾਂਜੀ ਅੱਛਾ, ਹਾਂਜੀ ਠੀਕ ਹੈ ਜੀ। ਤੇ 50 ਉਹ ਛਕਦੇ ਆ ਵੀ ਜਿਹੜੇ ਮਹਿੰਗੇ ਹੀ ਆ ਤੇ ਲੈ ਨਹੀਂ ਸਕਦੇ, ਜਿਨ੍ਹਾਂ ਨੂੰ ਮੁਫਤ ਦੀ ਮਿਲ ਜਾਂਦੀ ਆ। ਛਕਦੇ ਹੈਗੇ ਆ ਮਾੜੇ ਮੋਟੇ, ਪਰ ਮਾੜਾ ਵਾ ਸਿੱਧੀ ਗੱਲ ਨਹੀਂ ਇਹਨਾਂ ਕੰਟਰੀਆਂ 'ਚ ਕਰਨਾ ਚਾਹੀਦਾ ਕੁਝ ਵੀ। ਬਿਲਕੁਲ ਜੀ। ਹਾਂਜੀ ਬਿਲਕੁਲ, ਆਪਣੇ ਆਪ ਨੂੰ ਬਚਾ ਕੇ ਰੱਖੋ, ਕਲੀਅਰ ਰੱਖੋ, ਵਧੀਆ ਰਹੋਗੇ, ਬੱਚੇ ਰਹੋਗੇ, ਪਰਿਵਾਰ ਪਲ ਜਾਣਗੇ। ਕੁਛ ਵਧੀਆ ਮਿਲਿਆ ਵਾ ਤੇ ਵਧੀਆ ਨੂੰ ਵਧੀਆ ਕਰਕੇ ਰੱਖੀਏ ਤੇ ਵਧੀਆ ਰਹਿੰਦਾ। ਸੋ ਦੇਖੋ ਅਸੀਂ ਤਾਂ ਭਾਜੀ ਇਹ ਟੌਪਿਕ ਇਸ ਕਰਕੇ ਹੀ ਲਿਆਂਦਾ ਵੀ ਤਾਂ ਕਿ ਅਣਜਾਣ ਪੁਣੇ 'ਚ ਕੋਈ ਕਿਸੇ ਨੂੰ ਨਾ ਹਨਾ, ਦੇਖੋ ਕਿਉਂਕਿ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਇਆ ਹਨਾ। ਹੁਣ ਕੁਛ ਲੋਕਾਂ ਨਾਲ ਹੋਈ ਆ, ਤਾਂ ਕਰਕੇ ਆਪਾਂ ਕਹਿੰਦੇ ਆ ਵੀ ਸਾਰਿਆਂ ਨੂੰ ਅਵੇਅਰਨੈਸ ਹੋ ਜਾਏ ਵੀ ਚਲੋ ਜਾਣਕਾਰੀ ਮਿਲ ਜਾਵੇ, ਭਾਈ ਕੇਅਰਫੁਲ ਰਹੋ। ਏਦਾਂ ਦਾ ਜੇ ਕੋਈ ਕਰਦਾ ਉਹ ਕਰੇ ਨਾ, ਤੇ ਜਿਨ ਕਿਸੇ ਨੇ ਖਾਣਾ ਪੀਣਾ ਵੀ ਉਹ ਵੀ ਬੜੇ ਧਿਆਨ ਨਾਲ ਦੇਖੇ ਵੀ ਭਾਈ ਮੈਂ ਇਹ ਉਹਦਾ ਮੇਰੇ ਨਾਲ ਵੀ ਹੋਇਆ ਇੱਕ ਵਾਰੀ। ਅੱਛਾ ਜੀ। ਪਰ ਚੱਕਰ ਇਹ ਵੀ ਹੁਣ ਕਹਿ ਕੀ ਸਕਦਾ, ਜੇ ਹੋ ਗਿਆ ਤਾਂ ਹੋ ਗਿਆ। ਮਨ ਚ ਸੋਚਿਆ ਵੀ ਇਹ ਆ ਵੀ ਡਰੱਗ ਟੈਸਟ ਨਹੀਂ ਹੋਇਆ, ਪਰ ਉਦਾਂ ਹੋਇਆ। ਜੀ ਜੀ ਠੀਕ ਹੈ ਜੀ। ਹਾਂ ਪਰ ਗਲਤ ਗੱਲ ਕੀਤੀ ਹੈ ਵੀ ਜੇ ਕਰਦੇ ਜਾਂ ਨਹੀਂ ਕਰਨਾ ਚਾਹੀਦਾ। ਬਸ ਧੰਨਵਾਦ ਜੀ। ਬਿਲਕੁਲ ਮਾੜੀ ਗੱਲ। ਓਕੇ ਜੀ। ਪਲਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਕਹਿਣਾ ਸੀ ਕਿ ਹੁਣ ਇੱਕ ਸਟੱਡੀ ਆਈ ਸੀ NBC ਨਿਊਜ਼ ਵਾਲਿਆਂ ਨੇ ਸ਼ੇਅਰ ਕੀਤੀ ਸੀ, ਆਈ ਥਿੰਕ ਜਨਵਰੀ ਦੇ ਵਿੱਚ ਇਸ ਸਾਲ, ਕਿ ਅਬਾਊਟ 30,000 ਜਿਹੜੀਆਂ ਅਰੈਸਟ ਹੁੰਦੀਆਂ ਨੇ ਡਰੱਗਸ ਨੂੰ ਲੈ ਕੇ, ਉਹ ਫਾਲਸ ਨੈਗੇਟਿਵ ਦੇ ਆਧਾਰ ਤੇ ਵੀ ਹੋ ਰਹੀਆਂ ਨੇ। ਤੇ ਜੇ ਅਗਰ ਕਿਸੇ ਨੂੰ ਕੋਈ ਡਰੱਗ ਟੈਸਟ ਕਰ ਰਿਹਾ ਪੁਲਿਸ ਵਾਲਾ, ਤੇ ਉਹ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਨੇ ਕਿ ਅਸੀਂ ਇੱਕ ਹੋਰ ਟੈਸਟ ਕਰਵਾਉਣਾ ਚਾਹੁੰਦੇ ਇਨ ਕੇਸ ਜੇ ਪਹਿਲਾਂ ਪੋਜ਼ਿਟਿਵ ਆਏ। ਠੀਕ ਹੈ। ਸੋ ਮੈਂ ਇਹ ਨਹੀਂ ਕਹਿ ਰਹੀ ਕਿ ਕਈ ਲੋਕ ਨਹੀਂ ਕਰਦੇ ਹੋਣਗੇ, ਆਮ ਸ਼ੋਰ ਉਹ ਕਰਦੇ ਹੋਣਗੇ ਤਾਂ ਹੀ ਪੋਜ਼ਿਟਿਵ ਆਉਂਦਾ, ਪਰ ਕਾਫੀ ਜ਼ਿਆਦਾ ਫਾਲਸ ਨੈਗੇਟਿਵ ਹੀ ਆ ਰਹੇ ਨੇ। ਤੇ ਬਾਕੀ ਜਿਹੜੇ ਗੁਰਦੁਆਰਾ ਸਾਹਿਬ ਤੇ ਕੰਮ ਕਰ ਰਹੇ ਨੇ ਲੋਕ, ਉੱਥੇ ਬਹੁਤ ਸ਼ਰਮਨਾਕ ਗੱਲ ਹੈ। ਤੇ ਲੇਡੀਜ਼ ਵੀ ਜਾਂਦੀਆਂ ਨੇ ਤੇ ਬੱਚੇ ਵੀ ਆਪਣੇ ਜਾਂਦੇ ਨੇ। ਸੋ ਹੁਣ ਤੇ ਉੱਥੇ ਲੰਗਰ ਖਾਣ ਤੋਂ ਵੀ ਸਾਨੂੰ ਡਰ ਲੱਗੇਗਾ। ਸੋ ਬਸ ਥੈਂਕ ਯੂ ਸੋ ਮਚ, ਤੁਸੀਂ ਸ਼ੇਅਰ ਕੀਤਾ। ਥੈਂਕ ਯੂ। ਧੰਨਵਾਦ ਜੀ। ਇੱਕ ਸੰਗੇੜਾ ਜੀ। ਸੰਗੇੜਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਨਾ ਏਦਾਂ ਨਸ਼ੇ ਪੱਤੇ ਦੂਜੇ ਨੂੰ ਭੁਲੇਖੇ ਨਾ ਦਿੰਦੇ ਆ ਜੀ, ਉਹਨਾਂ ਨੇ ਕਰਮਾਂ 'ਚ ਲਿਖਿਆ ਹੁੰਦਾ ਮਾਲਕ ਨੇ, ਪੁੱਠਾ ਕੰਮ ਕਰਨਾ ਤੁਸੀਂ। ਠੀਕ ਹੈ ਜੀ। ਸਾਡੇ ਰਾਜ ਕਰਨ ਵੀ ਸਾਨੂੰ ਲੱਖ ਲੱਖ ਵਧਾਈਆਂ ਹੋ ਕੇ ਮੁਨਸ਼ੀ ਜੀ ਬਣ ਗਏ, ਤਾਂ ਹੌਲੀ ਹੌਲੀ ਉਹਨਾਂ ਨੇ ਜੱਜ ਬਣ ਜਾਣਾ ਹੈ। ਧੰਨਵਾਦ ਜੀ। ਧੰਨਵਾਦ ਜੀ। ਸੋ ਮੇਨ ਗੱਲ ਇਹ ਆ ਵੀ ਨਹੀਂ ਲੰਗਰ ਦੀ ਨਹੀਂ ਗੱਲ, ਇਹ ਕਈ ਵਾਰੀ ਕੀ ਆ ਵੀ ਉਹ ਜੋ ਇੰਸੀਡੈਂਟ ਹੋਈਆਂ ਚਾਹ ਜਾਂ ਸ਼ਰਦਈ, ਕਈ ਵਾਰ ਤੁਸੀਂ ਦੇਖਦੇ ਹੋਣੇ ਰਗੜ ਲੈਂਦੇ ਆ। ਹੁਣ ਕਈ ਵਾਰ ਕਿਤੇ ਨਾ ਕਿਤੇ ਕੋਈ ਨਗਰ ਕੀਰਤਨ ਆਉਂਦਾ ਜਾਂ ਹੋਰ ਹਨਾ, ਤੇ ਜਾਂ ਕੋਈ ਪਕੌੜਿਆਂ 'ਚ ਕਿਸੇ ਨੇ, ਹੋ ਸਕਦਾ ਕਿਸੇ ਦੇ ਘਰ ਵੀ ਕਿਸੇ ਨੇ ਬਣਾਏ ਹੋਣ ਹਨਾ ਜਾਂ, ਸੋ ਤਾਂ ਕਰਕੇ ਆ ਕੋਈ ਲੰਗਰ 'ਚ ਤਾਂ ਨਹੀਂ ਏਦਾਂ, ਪਰ ਇਹ ਜ਼ਰੂਰ ਕੇਅਰਫੁਲ ਹੋ। ਸਾਡਾ ਤਾਂ ਮੇਨ ਮਕਸਦ ਲਿਆਉਣ ਦਾ ਇਹੀ ਸੀ ਵੀ ਭਾਈ
ਇਦਾਂ ਕਿਸੇ ਨਾਲ ਇਦਾਂ ਨਾ ਕਰੋ ਜਿਹਨੂੰ ਨਾ ਪਤਾ ਹੋਵੇ, ਹਨਾ। ਐਵੇਂ ਬਿਲਕੁਲ। ਬੰਦਾ ਵਿਚਾਰੇ ਕਿਸੇ ਦੀ ਕਈ ਜਿਹੜੀ ਵਾਰੀ ਲਾਈਫ ਆ, ਰੋਜੀ ਰੋਟੀ ਦੇ ਉੱਤੇ ਬਹੁਤ ਵੱਡਾ ਖਤਰਾ ਹੈ, ਹਨਾ। ਖਤਰਾ ਹੈ। ਕਈ ਵਾਰੀ ਨਾ ਆਪਾਂ ਕਈ ਗੱਲਾਂ ਨੂੰ ਡਰਦੇ ਹਰਜੋਤ ਸਿੰਘ ਜੀ ਐਡਰੈਸ ਨਹੀਂ ਕਰਦੇ, ਜੀ ਉਹਨਾਂ ਤੇ ਜੀ। ਗੱਲ ਨਹੀਂ ਕਰਦੇ, ਪਰ ਇਹ ਗੱਲ ਕਰਨੀ ਜ਼ਰੂਰੀ ਆ। ਕਿਸੇ ਦਾ ਨੁਕਸਾਨ ਹੋ ਸਕਦਾ ਹੈ, ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਕਾਰੋਬਾਰ ਦੀ ਗੱਲ ਹੈ, ਕਿਸੇ ਦੀ ਰੋਜ਼ੀ ਰੋਟੀ ਦੀ ਗੱਲ ਹੈ। ਭੈਣ ਜੀ ਨੇ ਖਦਸ਼ਾ ਪ੍ਰਗਟਾਇਆ ਸੀ, ਪਰ ਉਹ ਹਰ ਥਾਂ ਨਹੀਂ ਹੈ। ਲੰਗਰ ਤੁਸੀਂ ਛਕ ਸਕਦੇ ਹੋ, ਉਹ ਲੰਗਰ ਤਾਂ ਪਰਮਾਤਮਾ ਦਾ, ਆਪਣੇ ਵਾਹਿਗੁਰੂ ਦਾ, ਉਹਦੇ 'ਚ ਕੋਈ ਚੱਕਰ ਨਹੀਂ ਹੈ। ਹਾਂ, ਜਿੱਥੇ ਖਾਸ ਕੋਈ ਆਫਰਾਂ ਕੀਤੀਆਂ ਜਾਂਦੀਆਂ ਜਾਂ ਪਹਿਲਾਂ ਪੁੱਛ ਲਓ ਭਾਈ ਕੀ ਕਿਵੇਂ ਪੀ ਸਕਦੇ ਹਾਂ ਅਸੀਂ, ਤੇ ਤੁਸੀਂ ਆਪਣੇ ਲਈ ਜਿਵੇਂ ਇੱਕ ਜ਼ਿਕਰ ਕਰਕੇ ਗਏ ਸੀ ਕਾਲਰ ਕੀ ਆ, ਆਪਦੇ ਲਈ ਬਣਾਈ ਆ, ਪਰ ਪਬਲਿਕਲੀ ਤਾਂ ਇਦਾਂ ਵੀ ਕਰਨਾ ਬਹੁਤ ਗਲਤ ਹੈ। ਜੀ ਹਾਂਜੀ, ਸੋ ਅਸੀਂ ਤਾਂ ਆਪ ਪਹਿਲਾਂ 40 ਵਾਰ ਸੋਚਿਆ ਵੀ ਇਹ ਗੱਲ ਕਰੀਏ ਵੀ, ਜੇ ਨਾ ਕਰੀਏ ਕਰੀਏ, ਫਿਰ ਕੱਲ ਨੂੰ ਮੁੜ ਕੇ ਸਾਡੇ ਦੁਆਲੇ ਨਾ ਹੋਣ ਵੀ ਦੇਖੋ ਜੀ ਆਹ ਇਦਾਂ ਬਦਨਾਮ ਕਰੀ ਜਾਂਦੇ ਆ। ਹਾਂਜੀ, ਹਾਂਜੀ, ਬਿਲਕੁਲ। ਤੇ ਇੱਕ ਵੈਸੇ ਸਾਡੇ ਜਿਹੜੇ ਸਰੋਤੇ ਨੇ ਬਹੁਤ ਸਮਝਦਾਰ ਨੇ, ਉਹਨਾਂ ਨੇ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਤੁਸੀਂ ਲੰਗਰ ਛਕੋ, ਇਦਾਂ ਦੀ ਕੋਈ ਗੱਲ ਨਹੀਂ, ਹਰ ਥਾਂ ਇਦਾਂ ਨਹੀਂ ਹੈ। ਕੁਝ ਕੁ ਕੇਸਸ ਆਏ ਨੇ ਤੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਸੀ। ਪੰਜੀਰੀ ਦੀ ਹਰਜੋਤ ਸਿੰਘ ਖਾਲਸਾ ਜੀ ਇੱਕ ਚਰਚਾ ਛਿੜੀ ਸੀਗੀ ਵਿੱਚ ਰਮਨਪ੍ਰੀਤ ਸਿੰਘ ਸੰਧੂ ਨੇ, ਉਹਨਾਂ ਨੇ ਕਿਹਾ ਸੀਗਾ ਕਿ ਖਸਖਸ ਤਾਂ ਪੰਜੀਰੀ ਦੇ ਵਿੱਚ ਵੀ ਹੁੰਦੀ ਆ, ਉਹ ਵੀ ਡਰੱਗ ਟੈਸਟ ਦੇ ਵਿੱਚ ਕੀ ਆ ਜਾਂਦੀ ਆ। ਤੇ ਇਹਦੇ ਨਾਲ ਇੱਕ ਆਪਣੇ ਸਰੋਤੇ ਨੇ, ਉਹਨਾਂ ਨੇ ਕਿਹਾ, ਸਿੰਘ ਮਾਲਵਾ ਆਈਡੀ ਹੈ ਫੇਸਬੁੱਕ ਤੇ, ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਡਾਕਟਰ ਵੀ ਤੁਹਾਨੂੰ ਕੋਈ ਦਿੰਦੇ ਆ ਤੇ ਉਹ ਵੀ ਡਰਾਈਵਰ ਟੈਸਟ ਦੇ ਵਿੱਚ ਆ ਸਕਦੀਆਂ। ਕਈ ਵਾਰੀ ਜਿਹੜੀਆਂ ਕੁਝ ਦਵਾਈਆਂ, ਇੱਥੋਂ ਤੱਕ ਕਿ ਖੰਘ ਦੀ ਦਵਾਈ ਕਾਫ ਸਿਰਪ ਦਾ ਉਹਨਾਂ ਨੇ ਜ਼ਿਕਰ ਕੀਤਾ, ਉਹ ਵੀ ਤੁਸੀਂ ਜੇ ਡਰਾਈਵਿੰਗ ਕਰਦੇ ਹੋ ਤਾਂ ਨਾ ਹੀ ਯੂਜ਼ ਕੀਤਾ ਜਾਵੇ, ਬਚਿਆ ਜਾਵੇ ਉਹਦੇ ਤੋਂ। ਜਿੱਦਾਂ ਇੱਕ ਸਰੋਤੇ ਆਏ ਸੀ, ਉਹਨੇ ਇਹ ਵੀ ਦੱਸਿਆ ਸੀ ਵੀ ਪਹਿਲਾਂ ਦੱਸ ਦਿਓ, ਵੀ ਇਹ ਵੀ ਦੱਸ ਸਕਦੇ ਆ ਵੀ ਮੈਂ ਟਾਈਨਲ 3 ਲਈ ਸੀ ਜਾਂ ਆਹ ਖੰਘ ਵਾਲੀ ਦਵਾਈ ਲਈ ਸੀ, ਜਿੱਥੇ ਟੈਸਟ ਵੀ ਹੋਣਾ, ਤੇ ਘੱਟੋ ਘੱਟ ਚੱਲ ਅਗਲੇ ਨੂੰ ਪਤਾ ਹੋਵੇ ਵੀ ਹਾਂ ਇਹਨੇ ਇਹ ਲਿਆ ਸੀ, ਜਾਂ ਫਿਰ ਦੁਬਾਰਾ ਕੀ ਟੈਸਟ ਜਾਂ ਕੁਛ ਨਾ ਕੁਛ ਹੋ ਸਕਦਾ ਹੋਵੇ, ਤਾਂ ਕਿ ਜੇ ਜਦੋਂ ਤੁਸੀਂ ਅਣਜਾਣਪੁਣੇ ਚ ਆ ਨਾ, ਤੁਹਾਨੂੰ ਪਤਾ ਹੀ ਨਹੀਂ ਕੁਝ ਵੀ, ਫੇਰ ਬੰਦੇ ਨੂੰ ਪ੍ਰੋਬਲਮ ਆ। ਹਾਂਜੀ, ਬਿਲਕੁਲ। ਸੋ ਸਾਡਾ ਮਕਸਦ ਇਹ ਸੀਗਾ ਕਿ ਤੁਹਾਨੂੰ ਇਹਦੇ ਬਾਰੇ ਜਾਗਰੂਕ ਕੀਤਾ ਜਾਵੇ, ਅਵੇਅਰਨੈਸ ਜਿਹੜੀ ਤੁਹਾਨੂੰ ਦਿੱਤੀ ਜਾਵੇ। ਆਪਣੇ ਆਲੇ ਦੁਆਲੇ ਚਰਚਾ ਜ਼ਰੂਰ ਕਰਿਆ ਕਰੋ। ਠੀਕ ਹੈ, ਕਈ ਗੱਲਾਂ ਅਸੀਂ ਬਹੁਤ ਸਾਰੇ ਅਦਾਰੇ ਕਰਦੇ ਨਹੀਂਗੇ ਇਸ ਕਰਕੇ ਕਿ ਚੱਲ ਕੋਈ ਨਾ, ਪਰ ਕਿਉਂਕਿ ਇੱਥੇ ਆਪਣੇ ਸਾਰਿਆਂ ਦੀ ਗੱਲ ਹੈ, ਤੇ ਬਹੁਤ ਸਾਰਿਆਂ ਦਾ ਇਹ ਵੀ ਹੁੰਦਾ ਵੀ ਜਾਣ ਬੁੱਝ ਕੇ ਵੀ ਅਸੀਂ ਜੀ ਕਿਸੇ ਗੁਰੂ ਘਰ ਨੂੰ ਬਦਨਾਮ ਕਰਨਾ ਜਾਂ ਆ ਵੀ ਦੇਖੋ ਆ, ਕਿਉਂਕਿ ਪੋਜ਼ਿਟਿਵ ਗੱਲ ਉਹਨੀ ਕਦੇ ਕਰਨੀ ਨਹੀਂ ਹੁੰਦੀ। ਜਦੋਂ ਕੋਈ ਸਿੱਖ ਕੌਮ ਦੀ ਗੱਲ ਹੋਵੇ, ਸਿੱਖ ਕੌਮ ਦੇ ਉੱਤੇ ਜ਼ੁਲਮ ਦੀ ਗੱਲ ਹੋਵੇ, ਕਿਸਾਨਾਂ ਦੇ ਜ਼ੁਲਮ ਦੀ ਗੱਲ ਹੋਵੇ, ਕੋਈ ਨਹੀਂ ਕਰਦੇ, ਉਹ ਮੀਡੀਆ ਸਾਰੇ ਚੁੱਪ ਰਹਿੰਦੇ ਆ। ਆਪਾਂ ਮਹਾਰਾਜ ਦੀ ਕਿਰਪਾ ਨਾਲ, ਤੁਹਾਡੇ ਆਸ਼ੀਰਵਾਦ ਦੇ ਨਾਲ ਵੱਧ ਤੋਂ ਵੱਧ ਰੌਲਾ ਪਾਈਦਾ ਹੈਗਾ, ਪਰ ਕਈ ਵਾਰ ਇਦਾਂ ਦੀ ਜਿਹੜੀ ਨੈਗੇਟਿਵ ਖਬਰ ਆ, ਅਸੀਂ ਨਾ ਚਾਹੁੰਦੇ ਹੋਏ ਵੀ ਇਸ ਕਰਕੇ ਸ਼ੇਅਰ ਕਰਨੇ ਵੀ ਭਾਈ ਕਿਸੇ ਦੀ ਐਵੇਂ ਜ਼ਿੰਦਗੀ ਨਾ ਖਰਾਬ ਹੋ ਜਾਏ। ਕਈ ਵਾਰੀ ਬੰਦਾ ਇੰਨੀ ਮੁਸ਼ਕਲ ਦੇ ਨਾਲ ਪਹੁੰਚਦਾ ਹੈ ਇਦਾਂ ਦੇ ਮੁਲਕ ਦੇ ਵਿੱਚ, ਪਰਿਵਾਰ ਆ ਪਿੱਛੇ, ਸਾਰਾ ਕੁਝ। ਕਈ ਵਾਰੀ ਜੇ ਕਿਸੇ ਨੂੰ ਇਦਾਂ ਹੀ ਕਿਤੇ ਮੰਨ ਲਓ ਵੀ ਪੋਜ਼ਿਟਿਵ ਆ ਗਿਆ, ਉਹ ਬੰਦੇ ਦੀ ਆਪਣੇ ਆਪ ਨੂੰ ਕਿੰਨੀ ਉਹ ਬਦਨਾਮੀ ਜਾਂ ਕਿੰਨਾ ਉਹ ਅਸ਼ੇਮਡ ਜਿਹੜਾ ਫੀਲ ਕਰਦਾ ਹੋਊਗਾ ਵੀ ਯਾਰ ਮੇਰੇ ਕਿੱਦਾਂ ਇਦਾਂ ਹੋ ਗਿਆ, ਹਨਾ। ਸੋ ਇਸ ਕਰਕੇ ਸਾਡਾ ਸਿਰਫ ਇਹ ਜਿਹੜਾ ਅਵੇਅਰਨੈਸ ਦਾ ਟੌਪਿਕ ਸੀਗਾ, ਕੋਈ ਪੋਜ਼ਿਟਿਵ ਨੈਗੇਟਿਵਲੀ ਨਹੀਂ। ਹੋਪਫੁਲੀ ਸਾਨੂੰ ਆਸ ਆ ਵੀ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਉਹ ਇੱਕ ਦੂਜੇ ਦੀ ਜ਼ਰੂਰ ਹੈਲਪ ਕਰਨਗੇ, ਤਾਂ ਕਿ ਕੋਈ ਕਿਸੇ ਤਰ੍ਹਾਂ ਜਿਹੜਾ ਆ ਇਦਾਂ ਦੇ ਨੈਗੇਟਿਵ ਜਿਹੜਾ ਐਕਸੈਪਟ ਜਿਹੜਾ ਹੈਗਾ ਆ ਉਹਦੇ ਵਿੱਚ ਨਾ ਫਸ ਜਾਏ, ਤੇ ਐਵੇਂ ਵਿਚਾਰੇ ਦਾ ਜਿਹੜਾ ਲਾਇਸੈਂਸ ਚਲੇ ਜਾਏ। ਬਿਲਕੁਲ। ਬਾਕੀ ਜੇ ਤੁਸੀਂ ਇਦਾਂ ਕਰਨ ਦੇ ਸ਼ੌਕੀਨ ਵੀ ਹੈਗੇ ਤਾਂ ਇਹਨੂੰ ਆਪਣੇ ਪਰਸਨਲ ਤੱਕ ਰੱਖੋ। ਜੇ ਤੁਸੀਂ ਕਰਦੇ ਵੀ ਹੈ, ਪਬਲਿਕਲੀ ਕਰਨਾ ਬਹੁਤ ਮਾੜਾ ਹੈ, ਖਾਸ ਤੌਰ ਤੇ ਜਿੱਥੇ ਕਿਸੇ ਧਾਰਮਿਕ ਆਸਥਾ ਦੀ ਗੱਲ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਹੋਰ ਭਰਾ, ਚਾਹੇ ਕੋਈ ਸਿੱਖ ਵੀਰ ਹੈ, ਗੁਰਦੁਆਰਾ ਸਾਹਿਬ ਹੈ, ਮੰਦਿਰ ਮਸਜਿਦ, ਚਰਚ ਹੈ, ਕਿਤੇ ਵੀ ਤੁਸੀਂ ਜਾਂਦੇ ਹੋ ਤਾਂ ਉੱਥੇ ਜਿਹੜੀਆਂ ਚੀਜ਼ਾਂ ਨੇ, ਕੋਈ ਵੀ ਗੈਰ ਮਨੁੱਖੀ, ਗੈਰ ਸਮਾਜਿਕ ਚੀਜ਼ ਕਿਤੇ ਵੀ ਕਰਨੀ ਮਾੜੀ ਹੈ, ਕਿਸੇ ਵੀ ਥਾਂ ਤੇ। ਜੀ। ਸੋ ਆਪਣਾ ਜਿਹੜਾ ਹਰਜੋਤ ਸਿੰਘ ਜੀ ਸਮਾਂ ਜੀ ਉਹ ਸਮਾਪਤੀ ਵੱਲ ਹੈ, ਤੇ ਆਪਾਂ ਇੱਥੇ ਹੀ ਲੈਂਦੇ ਹਾਂ ਇਜਾਜ਼ਤ। ਪੰਜਾਬੀ ਰੇਡੀਓ USA ਤੇ ਤੁਸੀਂ ਅਗਲਾ ਪ੍ਰੋਗਰਾਮ ਮੱਲੀ ਸਾਹਿਬ ਲੈ ਕੇ ਆਉਣਗੇ ਹਨੇਰੀਆਂ ਤੁਹਾਡੇ ਲਈ, ਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਰੇਡੀਓ USA ਤੇ ਨਜ਼ਰੀਆ ਪ੍ਰੋਗਰਾਮ। ਨਜ਼ਰੀਏ ਤੋਂ ਬਾਅਦ 1 ਵਜੇ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ, 1 ਵਜੇ ਤੋਂ 2 ਵਜੇ ਤੱਕ, ਤੇ ਉਸ ਤੋਂ ਬਾਅਦ 2 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਮਿੰਟੂ ਗੁਰਸਰੀਆ ਜੀ ਨਾਲ, ਤੇ ਖਬਰ ਤੇ ਨਜ਼ਰ ਪ੍ਰੋਗਰਾਮ ਤੋਂ ਬਾਅਦ ਰਿਸ਼ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਬਾਕਸ ਨੰਬਰ ਆ ਉਹ ਤੁਸੀਂ ਨੋਟ ਕਰਕੇ ਪੰਜਾਬੀ ਰੇਡੀਓ USA ਤੇ ਉੱਤੋਂ ਉਹਨਾਂ ਦਾ ਕੰਟੈਕਟ ਨੰਬਰ ਜਾਂ ਜਾਣਕਾਰੀ ਹਾਸਲ ਕਰ ਸਕਦੇ ਹੋ। 3 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਂਝੀ ਸਾਥ, ਤੇ 4:30 ਵਜੇ ਪ੍ਰੋਗਰਾਮ 4:30 ਨਹੀਂ 4 ਵਜੇ ਪ੍ਰੋਗਰਾਮ ਇਤਿਹਾਸ ਦੇ ਝਰੋਖੇ, 4:30 ਤੋਂ 5 ਵਜੇ ਤੱਕ, 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ, ਤੇ ਉਸ ਤੋਂ ਬਾਅਦ ਤੁਸੀਂ 6 ਵਜੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਉਹਦੇ ਵਿੱਚ ਰਹਿਰਾ ਸਾਹਿਬ, ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਫਿਰ ਲੈ ਚੱਲਦੇ ਹਾਂ ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਸੈਕਰਾਮੈਂਟੋ, ਜਿੱਥੇ ਨਗਰ ਕੀਰਤਨ ਹੋਣੇ ਆ, ਤੇ ਬਹੁਤ ਹੀ ਵਧੀਆ ਉੱਥੇ ਜਥੇ ਕਥਾਵਾਚਕ ਆਏ ਆ, ਤੇ ਸ਼ਾਮਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਲਾਈਵ ਪ੍ਰੋਗਰਾਮ ਆ ਉਹ ਤੁਸੀਂ ਗੁਰਦੁਆਰਾ ਸਾਹਿਬ ਬਰਾੜਸ਼ਾਹ ਤੋਂ ਲਾਈਵ ਸੁਣਦੇ ਹੋ। ਜਦੋਂ ਤੱਕ ਨਗਰ ਕੀਰਤਨ ਆ ਉੱਥੇ ਨੈਕਸਟ ਇਸ ਨਹੀਂ, ਇਹ ਤੋਂ ਅਗਲੇ ਵੀਕਐਂਡ ਹੈਗਾ ਆ, ਉਦੋਂ ਤੱਕ ਲਾਈਵ ਉੱਥੋਂ ਤੁਸੀਂ
6 ਵਜੇ 6:30 ਤੋਂ ਲੈ ਕੇ 8 ਵਜੇ ਤਾਈਂ ਪ੍ਰੋਗਰਾਮ ਜ਼ਰੂਰ ਸੁਣੋਗੇ ਜੀ। ਤੇ ਇੱਥੇ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।